ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 11 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਟਰੈਕਿੰਗ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਵੱਖ-ਵੱਖ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ। ਟਰੈਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-25 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਨਿਸ਼ਾਨ ਸਨੀ ਪਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ Ontario, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਐਲ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਢਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਅੱਜ ਦੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ ਦੋ ਲੋਕੇਸ਼ਨ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਤੁਸੀਂ ਹਾਈ ਕੁਆਲਿਟੀ ਜਿਹੜੇ ਪਾਰਟਸ ਆ ਟਰੱਕ ਟ੍ਰੇਲਰ ਦੇ ਖਰੀਦ ਸਕਦੇ ਹੋ। ਟਰਲਕ ਲਈ ਕਾਲ 2096687183, ਸਟਾਕਟਨ ਲਈ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸੋ ਸਰੋਤਿਓ, ਅੱਜ ਟਰੱਕਿੰਗ ਨਾਲ ਰਿਲੇਟਡ ਕਾਫੀ ਨਿਊਜ਼ ਆ, ਬਹੁਤ ਜ਼ਿਆਦਾ ਇੰਪੋਰਟੈਂਟ ਖਬਰਾਂ ਹੈਗੀਆਂ। ਸੋ ਕੋਸ਼ਿਸ਼ ਕਰਾਂਗੇ ਆਪਾਂ ਸਾਰੀਆਂ ਸਾਂਝੀਆਂ ਕਰਾਂਗੇ। ਬਾਅਦ 'ਚ ਜੇ ਟਾਈਮ ਹੋਇਆ ਤਾਂ ਫਿਰ ਆਪਾਂ ਕਾਲਸ ਲਵਾਂਗੇ, ਕਿਉਂਕਿ ਐਂਡ ਤੇ ਫੈਂਟਲਿਨ ਦੇ ਸੰਬੰਧ ਦੇ ਵਿੱਚ ਵੀ ਆਪਾਂ ਡਿਸਕਸ ਕਰਨਾ। ਸੋ ਰਮਨ ਭਾਜੀ ਤੇ ਰਾਜਕਨਵੀਰ ਸਿੰਘ ਜੀ, ਇੱਕ ਬਹੁਤ ਹੀ ਜਿਹੜੀ ਆ ਬ੍ਰੇਕਿੰਗ ਨਿਊਜ਼ ਇਹ ਕਹਿ ਸਕਦੇ ਆ, ਜੀ 3.5 ਲੱਖ ਦੇ ਕਰੀਬ ਜਿਹੜੇ ਇੰਡੀਪੈਂਡੈਂਟ ਟਰੱਕਰਸ ਹੈਗੇ ਆ, ਹੁਣ ਉਹਨਾਂ ਨੂੰ ਮਾਰਚ 11 ਤੋਂ ਐਜ਼ ਏ ਵਰਕਰ ਰੀਕਲਾਸੀਫਾਈ ਕੀਤਾ ਜਾਊਗਾ। ਯੂਲੀ ਸੂ, ਜੋ ਕੈਲੀਫੋਰਨੀਆ 'ਚ ਪਹਿਲਾਂ ਲੇਬਰ ਸੈਕਟਰੀ ਸੀ, ਹੁਣ ਉਸਨੂੰ ਫਿਰ 10 ਮਹੀਨਿਆਂ ਬਾਅਦ ਸੈਂਟਰ 'ਚ, ਫੈਡਰਲ ਗਵਰਨਮੈਂਟ 'ਚ ਲੇਬਰ ਸੈਕਟਰੀ ਦਾ ਹੈਡ ਨੋਮੀਨੇਟ ਕੀਤਾ ਜਾ ਰਿਹਾ, ਤੇ ਉਹਨੂੰ 50 ਵੋਟਾਂ ਚਾਹੀਦੀਆਂ ਤੇ 50 ਡੈਮੋਕ੍ਰੇਟਸ ਦੇ ਕੋਲ ਹੈਗੀਆਂ। ਜੀ ਰਮਨ। ਬਿਲਕੁਲ ਜੀ, ਇਹ ਜਿਹੜਾ ਆਪਾਂ ਪਿਛਲੇ ਜਦੋਂ ਦਾ AB5 ਸ਼ੁਰੂ ਹੋਇਆ ਤੇ ਪਿਛਲੇ ਮੇਰੇ ਖਿਆਲ ਸਾਲ 2 ਸਾਲ ਤੋਂ ਆਪਾਂ ਆਲਮੋਸਟ ਇਹਦੇ ਬਾਰੇ 'ਚ ਆਲਰੇਡੀ ਗੱਲ ਕੀਤੀ ਹੋਈ ਆ, ਔਰ ਆਲਰੇਡੀ ਦੱਸਿਆ ਹੋਇਆ ਕਿ ਜਿਹੜੇ ਜੂਲੀ ਸੂ ਹੈਗੇ ਆ, ਉਹ ਜਿਨ੍ਹਾਂ ਨੇ ਕੈਲੀਫੋਰਨੀਆ ਦੇ ਵਿੱਚ AB5 ਜਿਹੜਾ ਲਾਅ ਹੈਗਾ ਉਹ ਲਾਗੂ ਕਰਵਾਇਆ ਸੀਗਾ, ਉਹਨਾਂ ਦੇ ਸਮੇਂ ਦੇ ਉਹਨਾਂ ਦੀ ਜਿਹੜੀ ਇੱਥੇ ਸਮਾਂ ਸੀਗਾ ਉਹਦੇ ਦਰਮਿਆਨ ਹੋਇਆ ਸੀ। ਸੋ ਉਹਨਾਂ ਨੂੰ ਉੱਥੇ ਲੈ ਕੇ ਜਾਇਆ ਗਿਆ, ਇਸੇ ਲਈ ਲੈ ਕੇ ਜਾਇਆ ਗਿਆ ਕਿਉਂਕਿ ਉੱਥੇ ਉਹ ਲਾਅ ਜਿਹੜਾ ਆ ਉਹ ਲਾਗੂ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਸੀਗੀ, ਤੇ ਉਹ ਜਿਹੜੀ ਕੋਸ਼ਿਸ਼ ਹੈਗੀ ਆ ਉਹ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਕਿ ਉਹ ਜਿਹੜਾ ਲਾਅ ਹੈਗਾ ਉਹਨੂੰ ਫਾਈਨਲ ਅਪਰੂਵਲ ਜਿਹੜਾ ਫਾਈਨਲ ਮਿਲ ਗਿਆ ਹੈਗਾ। ਸੋ ਉਹ ਜਿਹੜਾ ਲਾਅ ਬਣਨਾ ਸੀਗਾ ਉਹ ਇਸ ਵੇਲੇ ਜਿਹੜਾ ਆ ਲਾਗੂ ਹੋਣ ਦੇ ਕਿਨਾਰੇ ਤੇ ਆ ਗਿਆ ਕਿ ਮਾਰਚ 11 ਨੂੰ ਫਾਈਨਲ ਡੇਟ ਜਿਹੜੀ ਦਿੱਤੀ ਗਈ ਆ। ਠੀਕ ਹੈ। ਸੋ ਬੇਸਿਕਲੀ ਜਿਹੜਾ ਇਹਦੇ ਵਿੱਚ ਥੋੜ੍ਹਾ ਜਿਹਾ ਟਵੀਕ ਕੀਤਾ ਗਿਆ ਲਾਅ ਨੂੰ, ਜਿਹੜਾ ਲਾਅ ਇੱਥੇ ਸੀਗਾ ਉਹਦੇ ਤੋਂ ਥੋੜ੍ਹਾ ਜਿਹਾ ਡਿਫਰ ਕੀਤਾ ਆ, ਫਰਕ ਹੈਗਾ। ਸੋ ਇੱਕ ਤਾਂ ਫਰਕ ਹੈਗਾ ਕਿ ਜਿਹੜੀ ਇਨਵੈਸਟਮੈਂਟ ਵਰਕਰ ਵੱਲੋਂ ਹੁੰਦੀ ਆ ਉਹਦੇ ਵਿੱਚ ਥੋੜ੍ਹਾ ਟਵੀਕ ਕੀਤਾ ਗਿਆ, ਔਰ ਡੈਫੀਨੇਟਲੀ ਇਹਦੇ ਵਿੱਚ ਅਜੇ ਸਮਾਂ ਲੱਗੂਗਾ ਕਿ ਆਪਾਂ ਲਰਨ ਕਰਾਂਗੇ ਕਿੱਦਾਂ ਕਿਹੜੀ ਚੀਜ਼ ਦਾ ਫਰਕ ਹੈਗਾ। ਸੋ ਪਰ ਜਿਹੜੀਆਂ ਬਿਲਕੁਲ ਇਮੀਡੀਏਟ ਜਿਹੜੀਆਂ ਚੀਜ਼ਾਂ ਦਿਖ ਰਹੀਆਂ ਹੈਗੀਆਂ ਜਿਹਦੇ ਵਿੱਚ ਫਰਕ ਲੱਗ ਰਿਹਾ ਹੈਗਾ, ਉਹ ਇੱਕ ਤੇ ਹੈਗਾ ਕਿ ਜੇ ਜਿਹੜੀ ਪਰਸਨਲ ਇਕੁਇਪਮੈਂਟ ਹੈਗਾ ਜਾਂ ਜਿਹਦੇ ਵਿੱਚ ਤੁਸੀਂ ਇਨਵੈਸਟਮੈਂਟ ਕੀਤੀ ਹੈ ਵਰਕਰ ਨੇ, ਉਹਦੇ 'ਤੇ ਡਿਫਰੈਂਟ ਢੰਗ ਨਾਲ ਦੇਖਿਆ ਜਾ ਰਿਹਾ। ਇੱਕ ਚੀਜ਼ ਹੋਰ ਐਡ ਕੀਤੀ ਗਈ ਆ ਉਹਦੇ ਵਿੱਚ, ਜਿਹੜਾ ਟਵੀਕ ਕੀਤਾ ਗਿਆ ਕਿ ਜੇ ਜਿੱਦਾਂ ਤੁਹਾਡੇ ਕੋਲ CDL ਲਾਇਸੈਂਸ ਹੈ, ਜਿਹਦੇ ਕੋਲ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗਾ, ਉਹ ਸਪੈਸ਼ਲ ਸਕਿੱਲ ਉਹਨੂੰ ਕੀਤੀ ਗਈ ਆ, ਔਰ ਉਹ ਕੰਸੀਡਰ ਕੀਤਾ ਜਾ ਸਕਦਾ ਆ
to qualify as a independent contractor. ਓਕੇ ਸੋ ਇਹ ਇੱਕ ਦੋ ਚੀਜ਼ਾਂ ਜਿਹੜੀਆਂ ਟਵੀਕ ਕੀਤੀਆਂ ਗਈਆਂ, ਇਹਦੇ ਲਈ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਾ ਕੇ ਟਰੱਕਿੰਗ ਇੰਡਸਟਰੀ ਲਈ ਸ਼ਾਇਦ ਹੋ ਸਕਦਾ ਬੈਨੀਫਿਸ਼ੀਅਲ ਵੀ ਹੋ ਜਾਵੇ। ਪਰ ਓਵਰਆਲ ਜਿਹੜਾ ਹੈਗਾ ਆ, ਓਵਰਆਲ ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜਾ ਕੁਆਇਟ ਸਿਮਿਲਰ ਟੂ AB5, ਇਹਦੇ ਵਿੱਚ ਉਹਨਾਂ ਨੇ ਜਿਹੜੇ ਆ 6 ਕੀ ਫੈਕਟਰ ਲਏ ਆ। ਸੋ ਉਹਦੇ ਵਿੱਚ 6 ਕੀ ਫੈਕਟਰ ਦੇ ਵਿੱਚ ਇੱਕ ਤਾਂ ਹੈਗਾ ਕਿ ਐਕਸਟੈਂਡ ਉਹਦੀ ਸਰਵਿਸਿਜ਼ ਦੀ ਹੈਗੀ ਆ ਕਿ ਇੰਟੈਗਰਲ ਪਾਰਟ ਆਫ EMPLOYERS ਬਿਜ਼ਨਸ ਜਿਹੜਾ ਉਹਦੀ ਐਕਸਟੈਂਡ ਕੀ ਆ, ਤੇ ਜਿਹੜੀ ਅਮਾਊਂਟ ਆਫ ਸੋ ਕਾਲਡ ਕੰਟਰੈਕਟਰ ਇਨਵੈਸਟਮੈਂਟ ਇਨ ਦਾ ਇਕੁਇਪਮੈਂਟ ਉਹ ਹੈਗੀ ਆ, ਤੇ ਇੱਕ ਆ ਸੇਮ ਹੀ ਆ ਜਿਹੜਾ ਨੇਚਰ ਐਂਡ ਡਿਗਰੀ ਆਫ ਕੰਟਰੋਲ ਬਾਏ ਦਾ ਪ੍ਰਿੰਸੀਪਲ, ਤੇ ਇਹ ਤਾਂ ਸੇਮ ਹੀ ਉਹ ABC ਟੈਸਟ ਵਾਲਾ B ਪ੍ਰੋਂਗ ਹੈਗਾ, C ਪ੍ਰੋਂਗ ਹੈਗੀ ਆ। ਆਪਰਚੁਨਿਟੀ ਫॉर ਪ੍ਰੋਫਿਟ ਐਂਡ ਲਾਸ ਇਹ ਇੱਕ ਵਿੱਚ ਐਡ ਹੋਈ ਹੈ ਕਿ ਪ੍ਰੋਫਿਟ ਲਾਸ ਦੀ ਆਪਰਚੁਨਿਟੀ ਹੈਗੀ ਆ, ਤੇ ਜਿਹੜੀ ਆ ਅਮਾਊਂਟ ਆਫ ਇਨੀਸ਼ੀਏਟਿਵ ਜਜਮੈਂਟ ਔਰ ਫੋਰਸਾਈਟ ਰਿਕੁਆਇਰਡ ਹੈ ਨਾ ਟੂ ਕਲੇਮ ਦਾ ਇੰਡੀਪੈਂਡੈਂਟ ਐਂਟਰਪ੍ਰਾਈਜ਼। ਸੋ ਕਾਫੀ ਕੰਪਲੀਕੇਸ਼ਨਸ ਵੀ ਆ, ਤੇ ਇੱਕ ਜਿਹੜਾ ਲਾਸਟ ਹੈਗਾ ਉਹ ਹੈਗਾ ਕਿ ਰਿਲੇਸ਼ਨਸ਼ਿਪ ਲੌਂਗ ਟਰਮ ਹੈਗਾ ਕਿ ਸ਼ਾਰਟ ਟਰਮ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹਦੇ ਵਿੱਚ ਹੁਣ ਸਮਝਣ ਦੇ ਵਿੱਚ ਥੋੜ੍ਹਾ ਜਿਹਾ ਇਹਨੂੰ ਟਾਈਮ ਲੱਗੂਗਾ ਕਿ ਐਗਜ਼ੈਕਟਲੀ ਇਹਦਾ ਕੀ ਮਤਲਬ ਹੈਗਾ ਔਰ ਕਿੱਦਾਂ ਇਹ ਜਿਹੜੀਆਂ ਕਿ ਆਪਣੇ ਕੇਸਿਸ ਦੇ ਉੱਤੇ ਕਿੱਦਾਂ ਇਫੈਕਟ ਕਰਨਗੀਆਂ। ਅਗੇਨ ਆਪਾਂ ਕਹਿੰਦੇ ਹੁੰਦੇ ਹਾਂ ਕਿ ਲਾਅ ਦਾ ਉਦੋਂ ਹੀ ਪਤਾ ਲੱਗਦਾ ਜਦੋਂ ਲਾਅ ਕੋਰਟ 'ਚ ਉਹਨੂੰ ਕਨਫਰੰਟ ਕੀਤਾ ਜਾਂਦਾ ਜਾਂ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਂਦਾ। ਸੋ ਇਹ ਚੀਜ਼ਾਂ ਦੇ ਉੱਤੇ ਜਿਹੜੀ ਆ ਇਹ ਜਿਹੜਾ ਲਾਅ ਹੈਗਾ ਆ ਡੈਫੀਨੇਟਲੀ ਥੋੜ੍ਹਾ ਟਾਈਮ ਲੱਗੇਗਾ ਇਹਨੂੰ ਪੂਰਾ ਦੇਖਣ ਲਈ। ਪਰ ਜਿਹੜੀ ਗੱਲ ਪਿਛਲੇ 2 ਸਾਲ ਤੋਂ ਕਰਦੇ ਆ ਰਹੇ ਸੀ ਜਾਂ ਕਹਿੰਦਾ ਆ ਰਹੇ ਸੀ, ਉਹ ਜਿਹੜੀ ਚੀਜ਼ ਆ ਉਹ ਹੁਣ ਫੈਡਰਲ ਲੈਵਲ ਦੇ ਉੱਤੇ, ਔਰ ਇਹ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਇਹ ਟਰੱਕਿੰਗ ਦੇ ਲਈ ਨਹੀਂ ਸਿਰਫ ਅਪਰੂਵ ਹੋਇਆ, ਇਹ ਡਿਪਾਰਟਮੈਂਟ ਆਫ ਲੇਬਰ ਵੱਲੋਂ ਕੀਤਾ ਗਿਆ। ਜਿੱਦਾਂ ਕਿ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਇਹ ਫੈਡਰਲ ਲੈਵਲ ਤੇ ਇਹ ਸਿਰਫ ਟਰੱਕਿੰਗ ਲਈ ਨਹੀਂ ਆ ਰਿਹਾ, ਇਹ ਸਾਰਿਆਂ ਲਈ ਆ ਰਿਹਾ ਹੈਗਾ। ਸੋ ਸਾਰਿਆਂ ਦੀ ਮਤਲਬ ਕਿ ਜਦੋਂ ਤੁਸੀਂ ਕਿਸੇ ਵੀ ਕਿੱਤੇ ਦੇ ਵਿੱਚ ਹੈਗੇ ਆ, ਜੇ ਤੁਸੀਂ ਕਿਸੇ ਵੀ ਬੰਦੇ ਨੂੰ ਕੰਪਨੀ ਕਿਸੇ ਨੂੰ ਵੀ ਇੰਪਲੋਏ ਕਰਦੇ ਹੈਗੇ ਆ, ਉਹਨਾਂ ਨੂੰ ਇੰਪਲੋਏ ਕਰਦੇ ਹੈਗੇ, ਉਹਨਾਂ ਨੂੰ ਕੋਈ ਜੋਬ ਦਿੰਦੇ ਆ, ਤੇ ਤੁਹਾਨੂੰ ਇਹ ਸਾਰੀਆਂ ਕੰਡੀਸ਼ਨਾਂ ਪੂਰੀਆਂ ਕਰਨੀਆਂ ਪੈਣੀਆਂ ਟੂ ਮੇਕ ਸ਼ੋਰ ਕਿ ਉਹ ਤੁਸੀਂ ਉਹਨੂੰ ਇੰਡੀਪੈਂਡੈਂਟ ਕਾਂਟਰੈਕਟਰ ਦਾ ਜਦੋਂ ਦਰਜਾ ਦਿੰਦੇ। ਸੋ ਜੇ ਇਹਨਾਂ ਦੇ ਵਿੱਚੋਂ ਕੰਡੀਸ਼ਨਾਂ ਨਹੀਂ ਹੁੰਦੀਆਂ ਤੇ ਡਜ਼ਨਟ ਮੈਟਰ ਉਹ ਟਰੱਕਿੰਗ ਇੰਡਸਟਰੀ ਆ, ਡਜ਼ਨਟ ਮੈਟਰ ਕਿਹੜੀ ਇੰਡਸਟਰੀ ਆ, ਉਹਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਜੀ, ਸੋ ਬਿਲਕੁਲ ਸਰੋਤਿਆਂ ਨੂੰ ਦੱਸਦੀ ਹੈ, ਜਿਹੜੇ ਪਹਿਲਾਂ ਬਹੁਤ ਸਾਰੇ ਆਪਣੇ ਜਿਹੜੇ ਟਰੱਕਿੰਗ ਦੇ ਵਿੱਚ ਕੈਲੀਫੋਰਨੀਅਨਸ ਹੈਗੇ ਉਹ ਸੋਚਦੇ ਸੀ ਵੀ ਚਲੋ ਯਾਰ ਹੁਣ ਮੂਵ ਹੋ ਜਾਂਦੇ ਆ ਨਵਾਡਾ ਨੂੰ ਜਾਂ ਐਰੀਜ਼ੋਨਾ ਨੂੰ ਜਾਂ ਹੋਰ ਸਟੇਟ ਦੇ ਵਿੱਚ। ਸੋ ਇਹ ਹੁਣ ਫੈਡਰਲ ਲਾਅ ਜੋ ਆ ਬਣ ਜਾ ਰਿਹਾ, ਸੋ ਸਾਰੀ ਸਟੇਟਾਂ ਦੇ ਵਿੱਚ ਹੀ ਲਾਗੂ ਹੋਊਗਾ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਕ੍ਰਿਸ ਸਪੀਅਰ ਨੇ ਇਹ ਕਿਹਾ ਆ ਵੀ ਬਹੁਤ ਅਨਫੋਰਚੂਨੇਟ ਹੈਗਾ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ 3.5 ਲੱਖ ਟਰੱਕਰਸ ਦੇ ਲਾਈਵਲੀਹੁੱਡ ਦੇ ਉੱਤੇ ਸ਼ਰੇਆਮ ਜਿਹੜਾ ਆ ਆਪਣੀ ਇੰਟਰਫੀਰੈਂਸ ਕਰ ਰਿਹਾ ਹੈਗਾ। ਕਹਿੰਦੇ ਵੀ ਇਹਦੇ ਨਾਲ ਜੋ ਇੰਡੀਪੈਂਡੈਂਟ ਕੰਟਰੈਕਟਰਸ ਆ ਉਹਨਾਂ ਦੀ ਕੰਮ ਕਰਨ ਦੀ ਜਿਹੜੀ ਆਜ਼ਾਦੀ ਆ ਉਹ ਉਸ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਬਲੌਕ ਹੈਗਾ ਆ। ਸੋ ਇਹ ਕਾਫੀ ਅਸਰ ਹੋਊਗਾ ਇਹਦਾ। ਯੂਲੀ ਸੂ ਜੇ ਸਰੋਤਿਆਂ ਨੂੰ ਨਹੀਂ ਯਾਦ ਦੱਸਦੇ ਜਾਈਏ, ਪਹਿਲਾਂ ਕੈਲੀਫੋਰਨੀਆ ਦੇ ਵਿੱਚ ਉਹ ਲੇਬਰ ਸੈਕਟਰੀ ਸੀ ਜਦੋਂ ਉਹਨਾਂ ਨੇ AB5 ਲੈ ਕੇ ਆਂਦਾ ਸੀ। ਬਾਅਦ ਦੇ ਵਿੱਚ ਪਿਛਲੇ 10 ਮਹੀਨਿਆਂ ਤੋਂ ਉਹ ਟਰਾਈ ਕਰਦੇ ਰਹੇ ਵੀ ਯੂਲੀ ਸੂ ਨੂੰ ਜੋ ਵਾਈਟ ਹਾਊਸ ਆ ਉਹ ਲੇਬਰ ਸੈਕਟਰੀ ਬਣਾਇਆ ਜਾਵੇ ਵਾਈਟ ਹਾਊਸ ਵੱਲੋਂ। ਉਹਨਾਂ ਨੇ ਨੋਮੀਨੇਟ ਕੀਤਾ ਸੀ। ਰਿਪਬਲਿਕਨਸ ਉਹਨਾਂ ਦਾ ਵਿਰੋਧ ਕਰਦੇ ਰਹੇ, ਪਰ ਫਿਰ ਉਹਨਾਂ ਨੇ ਵਿਡਰੋ ਵੀ ਕਰ ਲਿਆ ਸੀ। ਹੁਣ ਇੱਕ ਵਾਰੀ ਫਿਰ 10 ਮਹੀਨਿਆਂ ਬਾਅਦ ਜਿਹੜਾ ਯੂਲੀ ਸੂ ਆ ਉਹਨਾਂ ਨੂੰ ਫਿਰ ਨੋਮੀਨੇਟ ਕੀਤਾ ਗਿਆ ਹੈਗਾ। ਤੇ ਇਹਦੇ ਵਿੱਚ ਹੁਣ ਕਹਿੰਦੇ ਕਲੀਅਰ ਆ ਵੀ 50 ਜਿਹੜੀਆਂ ਡੈਮੋਕ੍ਰੇਟ ਵੋਟਸ ਆ ਉਹ ਉਹਨਾਂ ਨੂੰ ਕਨਫਰਮ ਕਰਨ ਲਈ ਚਾਹੀਦੀਆਂ ਤੇ ਉਹ ਉਹਨਾਂ ਦੇ ਕੋਲ ਹੋ ਜਾਣੀਆਂ ਆ। ਸੈਨੇਟਰ ਟੈਮੀ ਡਕਵਰਥ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਕਿਹਾ ਆ ਵੀ ਉਹਨਾਂ ਨੇ ਬਹੁਤ ਵਧੀਆ ਡਿਸੀਜਨ ਲਿਆ ਯੂਲੀ ਸੂ ਨੂੰ ਇੱਕ ਵਾਰੀ ਫਿਰ ਨੋਮੀਨੇਟ ਕਰਨ ਦਾ ਲੇਬਰ ਸੈਕਟਰੀ ਦਾ। ਸੋ ਸਾਰਿਆਂ ਨੂੰ ਪਤਾ ਹੀ ਆ ਵੀ ਇਸ ਸਾਲ ਇਲੈਕਸ਼ਨ ਆ। ਇਲੈਕਸ਼ਨ ਦੇ ਵਿੱਚ ਯੂਨੀਅਨਸ ਤੁਹਾਨੂੰ ਪਤਾ ਵੀ ਡੈਮੋਕ੍ਰੇਟਸ ਦੀ ਬਹੁਤ ਸਪੋਰਟ ਕਰਦੇ ਆ ਤੇ ਯੂਨੀਅਨਸ ਨੂੰ ਖੁਸ਼ ਕਰਨ ਦੇ ਲਈ ਜਿਹੜੀ ਆ ਯੂਲੀ ਸੂ
ਸਿਵਲ ਰਾਈਟਸ ਅਟਾਰਨੀ ਆ। ਐਜ਼ ਏ ਪਰਸਨ ਸ਼ੀ ਇਜ਼ ਵੈਰੀ ਨਾਈਸ, ਪਰ ਉਹ ਹੁਣ ਗੱਲ ਇਹ ਆ ਵੀ ਜਿਨ੍ਹਾਂ ਦੇ ਲਾਈਵਲੀਹੁੱਡ ਦੇ ਉੱਤੇ ਅਸਰ ਪੈਣਾ, ਉਹਨਾਂ ਦੇ ਉੱਤੇ ਜਿਹੜਾ ਆ ਉਹਨੇ ਤਾਂ ਆਪਣੇ ਜਿਹੜਾ ਦੇਖਣਾ ਹੈਗਾ। ਸੋ ਯੂਲੀ ਸੂ ਵੀ ਲੱਗਦਾ ਵੀ ਉਹ ਲੇਬਰ ਸੈਕਟਰੀ ਬਣ ਜਾਣਗੇ, ਤੇ ਉਹਦੇ ਨਾਲ ਹੁਣ ਪੂਰੇ ਅਮਰੀਕਾ ਦੇ ਵਿੱਚ ਜਿਹੜਾ AV5 ਵਾਲਾ, ਜਿਸ ਤਰ੍ਹਾਂ ਰਮਨ ਹੁਣੀ ਦੱਸਿਆ, ਰਮਨ ਭਾਜੀ ਹੁਣੀ, ਉਹਦੇ 'ਚ ਠੀਕ ਆ, ਥੋੜ੍ਹੀ ਬਹੁਤੀਆਂ ਚੇਂਜਸ ਆ, ਪਰ ਉਹ ਪੂਰੇ ਅਮਰੀਕਾ 'ਚ ਹੀ ਹੁਣ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਵਾਲਾ ਆ ਉਹ ਐਜ਼ ਏ EMPLOYEE ਲਾਗੂ ਹੋਣ ਜਾ ਰਿਹਾ ਹੈ। ਜੀ ਬਿਲਕੁਲ। ਇਹਦੇ ਵਿੱਚ ਹਾਂਜੀ ਹਾਂਜੀ ਜੀ ਰਾਜਨ ਤੇ ਹਰਜੋਤ ਭਾਜੀ, ਇਹਦੇ 'ਚ ਮੈਂ ਇੱਕ ਚੀਜ਼ ਕਹਿਣਾ ਹੈ ਕਿ ਕਿਸੇ ਹੱਦ ਤੱਕ ਠੀਕ ਹੈ, ਡੈਫੀਨੇਟਲੀ ਆਪਾਂ ਗੱਲ ਕਰਦੇ ਹੈਗੇ ਕਿ ਇਹ ਜਿਹੜਾ ਲਾਅ ਹੈਗਾ ਕਿ ਇੰਡੀਪੈਂਡੈਂਟ ਓਨਰ ਆਪਰੇਟਰ ਨੂੰ ਇਫੈਕਟ ਕਰਦਾ ਹੈਗਾ, ਪਰ ਮੇਰੀ ਰਾਏ ਦੇ ਵਿੱਚ ਇਹ ਜਿਹੜਾ ਲਾਅ ਹੈਗਾ ਐਕਚੁਅਲੀ ਮੋਰ ਅਦਰ ਦੈਨ ਓਨਰ ਆਪਰੇਟਰ ਨੂੰ, ਕਿਉਂਕਿ ਓਨਰ ਆਪਰੇਟਰ ਜੇ ਰੀਅਲੀ ਓਨਰ ਆਪਰੇਟਰ ਹੈਗੇ ਆ ਤਾਂ ਉਹਦੇ ਲਈ ਨਹੀਂ ਪ੍ਰੋਬਲਮ ਹੈਗੀ। ਸੋ ਇਹ ਕੰਪਨੀਜ਼ ਨੂੰ ਜ਼ਿਆਦਾ ਇਫੈਕਟ ਕਰਦਾ ਕਿ ਕੰਪਨੀਜ਼ ਨੇ ਕਿਉਂਕਿ ਦੇਖੋ ਜਿਹੜੀ ਬਾਟਮ ਲਾਈਨ ਹੈਗੀ ਆ ਕਿ ਜੇ ਤੁਸੀਂ ਕੰਮ ਕਰ ਰਹੇ ਐਜ਼ ਅ EMPLOYEE ਤੇ ਯੂਅਰ ਰਾਈਟ ਸ਼ੁੱਡ ਬੀ ਪ੍ਰੋਟੈਕਟਡ। ਐਜ਼ ਅ EMPLOYEE ਜੇ ਤੁਸੀਂ ਕੰਮ ਕਰ ਰਹੇ ਹੈਗੇ ਆ, ਤੁਹਾਡਾ ਜਿਹੜਾ ਟੈਕਸ ਹੈਗਾ ਆ, ਤੁਹਾਡੀਆਂ ਇੰਸ਼ੋਰੈਂਸਿਸ ਹੈਗੀਆਂ, ਤੁਹਾਡੀ ਵਰਕਰਸ ਕੰਪ ਹੈਗੀ ਆ, ਤੁਹਾਡੇ ਬੈਨੀਫਿਟ ਹੈਗੇ ਆ, ਤੁਹਾਡੀ ਰਿਟਾਇਰਮੈਂਟ ਹੈਗੀ ਆ, ਉਹ ਐਜ਼ ਅ EMPLOYEE ਦਾ ਹੱਕ ਹੈਗਾ, ਉਹਨੂੰ ਮਿਲਣੀਆਂ ਚਾਹੀਦੀਆਂ। ਔਰ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਜੇ ਤੁਸੀਂ ਇਹਨੂੰ ਪੂਰਾ ਖੋਲ ਕੇ ਦੇਖੋ ਤੇ ਉਹ ਕਿਤੇ ਨਾ ਕਿਤੇ ਜਿਹੜੀ ਚੀਜ਼ ਹੈ ਤੁਹਾਨੂੰ ਲੱਗੂਗੀ ਕਿ ਨਹੀਂ, ਡੈਫੀਨੇਟਲੀ ਮਿਸਯੂਜ਼ ਵੀ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਇਹ ਲਾਅ। ਔਰ ਇਸ ਲਾਅ ਦੇ ਉੱਤੇ ਹਮੇਸ਼ਾ ਤੋਂ ਜਿਹੜੀ ਆ ਉਹ ਮਤਲਬ ਕਿ ਸੂਈ ਰਹੀ ਹੈਗੀ ਆ। ਔਰ ਇਹ ਪੁਰਾਣਾ ਨਹੀਂ, ਇਹ ਮਤਲਬ ਕਿ ਇਹ ਸਿਰਫ ਇਹਨੂੰ ਲਾਅ ਬਹੁਤ ਦੇਰ ਤੋਂ ਸੀਗਾ, ਸਾਰਾ ਕੁਛ ਹੀ ਸੀਗਾ ਕਿ ਜਿਹੜਾ EMPLOYEE ਆ ਉਹਨੂੰ ਪੇਰੋਲ ਤੇ ਪਾਉਣਾ ਆ, ਉਹਦਾ ਵਰਕਰਸ ਕੰਮ ਲੈਣਾ ਹੈ, ਇਹ ਤਾਂ ਲਾਅ ਹਮੇਸ਼ਾ ਹੀ ਸੀਗਾ। ਸਿਰਫ ਉਹਦੀ ਜਿੱਦਾਂ ਆਪਾਂ ELD ਦੇ ਵਿੱਚ ਆਪਾਂ ELD ਦਾ ਲਾਅ ਆਵਰਸ ਆਫ ਸਰਵਿਸ ਨਹੀਂ ਚੇਂਜ ਹੋਇਆ, ਪਰ ਉਹਨੂੰ ਰਿਕਾਰਡ ਕਰਨ ਦਾ ਮੈਥਡ ਚੇਂਜ ਹੋਇਆ ਸਰ ELD। ਇੱਦਾਂ ਹੀ ਇਹ ਲਾਅ ਨਹੀਂ ਚੇਂਜ ਹੋਇਆ, ਇਹ ਲਾਅ ਨੂੰ ਲਾਗੂ ਕਰਨ ਲਈ ਜਾਂ ਅੰਡਰਸਟੈਂਡ ਕਰਨ ਲਈ ਕੰਪਨੀ ਨੂੰ ਗਾਈਡਲਾਈਨਸ ਚੇਂਜ ਹੋਈਆਂ, ਠੀਕ ਹੈ ਨਾ। ਸੋ ਮੇਰੇ ਖਿਆਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ, ਜੇ ਤੁਸੀਂ ਡੀਟੇਲ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਜਾਓ ਡੀਟੇਲ 'ਚ, ਔਰ ਕਈ ਬਹੁਤ ਐਸੇ ਲੋਕੀ ਹੈਗੇ ਆ, ਬਹੁਤ ਐਸੇ ਵਰਕਰਸ ਹੈਗੇ ਆ ਜਿਨ੍ਹਾਂ ਦੇ ਰਾਈਟਸ ਜਿਹੜੇ ਆ ਉਹ ਇਸ ਚੀਜ਼ ਕਰਕੇ ਬਹੁਤ ਤਰੀਕੇ ਤੋਂ ਹਰਟ ਹੋਏ ਹੈਗੇ ਆ। ਜੀ ਆਪਾਂ ਦੇਖਿਆ ਬਹੁਤ ਵਾਰੇ, ਆਪਣੇ ਵੀ ਕਈ ਮੁੰਡਿਆਂ ਦੀ ਡੈਥ ਹੋਈ ਆ, ਕਈਆਂ ਦੀਆਂ ਲੱਤਾਂ ਟੁੱਟ ਗਈਆਂ, ਬਾਹਾਂ ਟੁੱਟ ਗਈਆਂ ਕੰਮ ਕਰਦਿਆਂ ਦੀਆਂ, ਤੇ ਉਹ ਪਰ ਕਿਉਂਕਿ ਪੇਰੋਲ ਦੇ ਉੱਤੇ ਨਹੀਂ ਸੀ, W2 ਤੇ ਨਹੀਂ ਸੀ, ਤੇ ਉਹਨਾਂ ਦੀ ਵਰਕਰਸ ਕੰਪ ਨਹੀਂ ਸੀ, ਸੋ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਮਿਲ ਸਕੀ। ਆਪਾਂ ਦੇਖਿਆ ਹੀ ਹੈ, ਆਪਣੇ ਵੀ ਕੇਸ ਹੋਏ ਆ। ਸੋ ਮੇਰੇ ਖਿਆਲ ਦੇ ਵਿੱਚ ਇੱਕ ਲੈਵਲ ਪਲੇਇੰਗ ਫੀਲਡ ਬਣਨਾ ਚਾਹੀਦਾ ਹਰ ਇੱਕ ਲਈ, ਕਿਉਂਕਿ ਬਹੁਤ ਕੰਪਨੀਆਂ ਹੈਗੀਆਂ ਜਿਹੜੀਆਂ ਸਾਡੀਆਂ ਈਵਨ ਆਪਣੀਆਂ ਕਮਿਊਨਿਟੀ ਦੀ ਵੀ ਕੰਪਨੀਜ਼ ਹੈਗੀਆਂ ਜਿਹੜੀਆਂ ਫੁੱਲ ਸਾਰਾ ਪੇਰੋਲ ਕਰਦੀਆਂ ਹੈਗੀਆਂ, ਸਾਰਾ ਕੁਛ ਕਰਦੀਆਂ ਹੈਗੀਆਂ। ਉਹਦੇ ਕੰਪੈਰੀਟਿਵਲੀ ਕੁਛ ਕੰਪਨੀਆਂ ਹੈਗੀਆਂ ਜਿਹੜੀਆਂ ਨਹੀਂ ਕੁਛ ਕਰਦੀਆਂ ਹੈਗੀਆਂ, ਉਹਨਾਂ ਦੇ ਉਹ ਖਰਚੇ ਜਿਹੜੇ ਉਹ ਉੱਥੇ ਮਤਲਬ ਕਿ ਆਪਣੇ ਆਪ ਨੂੰ ਸੇਵ ਕਰਦੀਆਂ, ਪਰ ਉਹ ਕੱਟ ਕੋਰਨਰਸ ਕਰਦੀਆਂ। ਸੋ ਉਹਨਾਂ ਦੀ ਲੈਵਲ ਪਲੇਇੰਗ ਫੀਲਡ ਨਹੀਂ ਹੈਗਾ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਬਹੁਤ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਪੇਰੋਲ ਕਰਦੀਆਂ ਹੈਗੀਆਂ, ਉਹਨਾਂ ਦੇ ਨਾਲ ਇਹ ਬਿਲਕੁਲ ਨਜਾਇਜ਼ ਹੁੰਦੀ ਆ ਕਿ ਉਹਨਾਂ ਦੇ ਬਰਾਬਰ ਤੇ ਜਿਹੜੇ ਹੁਣ ਜਦੋਂ ਤੁਸੀਂ ਸਾਹਮਣੇ ਵਾਲਾ ਜਿਹੜਾ ਆ ਉਹ ਕਈ ਖਰਚੇ ਜਿਹੜੇ ਆ ਤੁਹਾਨੂੰ ਪਤਾ ਕਿ ਉਹ ਜਾਣਬੁੱਝ ਕੇ ਕੱਟ ਜਾਂਦੇ ਆ, ਤੇ ਉਹਦੇ ਲਈ ਉਹਨਾਂ ਨੂੰ ਫਿਰ ਪ੍ਰੋਬਲਮ ਆਉਂਦੀ ਆ ਕਿ ਉਹ ਕੰਪੀਟ ਨਹੀਂ ਕਰ ਸਕਦੇ ਮਾਰਕੀਟ ਦੇ ਵਿੱਚ। ਹੁਣ ਜਿਹੜੀਆਂ ਗੋਰਿਆਂ ਦੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਵੀ ਪੇਰੋਲ ਪੇ ਕਰਦੀਆਂ, ਜਾਂ ਸਾਡੀਆਂ ਪੰਜਾਬੀਆਂ ਦੀਆਂ ਕੰਪਨੀਆਂ ਜਿਹੜੀਆਂ ਪੇਰੋਲ ਪੇ ਕਰਦੀਆਂ, ਉਹਨਾਂ ਨੂੰ ਮਾਰਕੀਟ 'ਚ ਕੰਪੀਟ ਕਰਨਾ ਔਖਾ ਹੁੰਦਾ, ਬਿਕੋਜ਼ ਦੇ ਆਰ ਕੰਪਲਾਈਂਗ ਵਿਦ ਦ ਲਾਅ। ਉਹਦੇ 'ਚ ਉਹਨਾਂ ਦੀ ਕੀ ਗਲਤੀ ਹੈ ਕਿ ਉਹ ਲਾਅ ਨਾਲ ਕੰਪਲਾਈ ਕਰ ਰਹੇ ਆ। ਮੈਂ ਸਿਰਫ ਇਹ ਆਪਣਾ ਇੱਕ ਪੁਆਇੰਟ ਆਫ ਵਿਊ ਇਸ ਕਰਕੇ ਰੱਖ ਰਿਹਾ ਕਿਉਂਕਿ ਇਸ ਚੀਜ਼ ਨੂੰ ਇੱਕੋ ਪਾਸੇ ਨੂੰ ਨਹੀਂ ਦੇਖੀ ਜਾਣਾ ਚਾਹੀਦਾ ਕਿ ਹਾਂ ਇਹ ਧੱਕਾ ਹੋ ਰਿਹਾ, ਧੱਕਾ। ਤੁਸੀਂ ਇਹ ਦੇਖੋ ਕਿ ਅਸੀਂ ਕਿੰਨਾ ਧੱਕਾ ਕਰ ਰਹੇ ਹਾਂ, ਅਸੀਂ ਐਜ਼ ਅ ਕਮਿਊਨਿਟੀ, ਮੈਂ ਐਜ਼ ਅ ਪੰਜਾਬੀ ਕਮਿਊਨਿਟੀ ਕਦੀ ਨਹੀਂ ਕਹਿ ਰਿਹਾ, ਐਜ਼ ਅ ਬਿਜ਼ਨਸ ਕਮਿਊਨਿਟੀ ਕਿੰਨਾ ਧੱਕਾ ਹੋ ਰਿਹਾ ਕਿ ਇੱਕ EMPLOYEE ਜਿਹੜਾ ਕਿ ਐਜ਼ ਅ EMPLOYEE ਕੰਮ ਕਰਦਾ, ਉਹਦੇ ਸਾਰੇ ਰਾਈਟਸ ਜਿਹੜੇ ਆ ਉਹ ਖਤਮ ਹੋ ਰਹੇ ਆ, ਸਾਰੇ ਰਾਈਟਸ ਉਹਨੂੰ ਮਿਲ ਨਹੀਂ ਰਹੇ। ਉਹ ਚੀਜ਼ਾਂ ਦੇ ਉੱਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ। ਕੀ ਰਮਨ ਜੀ, ਇਹਦੇ ਵਿੱਚ ਅਕਸਰ ਆਪਾਂ ਇਹ ਦੇਖਦੇ ਹਾਂ ਵੀ ਜਦੋਂ ਇੱਦਾਂ ਦੇ ਕਾਨੂੰਨ ਬਣਦੇ ਆ ਜੋਤ ਜੀ, ਵੀ ਕਈ ਵੱਡੀਆਂ ਕੰਪਨੀਆਂ ਐਗਜ਼ੈਂਪਸ਼ਨਾਂ ਲੈ ਜਾਂਦੀਆਂ। ਆਪਣੇ ਇੱਥੇ ਕੈਲੀਫੋਰਨੀਆ ਦੇ ਵਿੱਚ ਦੇਖਿਆ ਸੀ ਕਿ ਊਬਰ, ਲਿਫਟ, ਡੋਰਡੈਸ਼ ਤੇ ਹੋਰ ਇਹ ਜਿਹੜੀਆਂ ਸੀਗੀਆਂ ਸਰਵਿਸਿਜ਼ ਵਾਲੇ, ਉਹਨਾਂ ਨੇ EMPLOYEE ਨਾ ਕਲਾਸੀਫਾਈ ਹੋ ਸਕਣ, ਸਪੈਸ਼ਲ ਪ੍ਰੋਪੋਜੀਸ਼ਨ
ਲਿਆਂਦਾ, ਮਿਲੀਅਨਸ ਆਫ ਡਾਲਰ ਸਪੈਂਡ ਕੀਤੇ, ਉਹ ਪਾਸ ਵੀ ਹੋਇਆ, ਲੋਕਾਂ ਨੇ ਵੀ ਉਹਨਾਂ ਦੀ ਹਮਾਇਤ ਕਰ ਦਿੱਤੀ। ਕੀ ਇਹ ਡਿਪਾਰਟਮੈਂਟ ਆਫ ਲੇਬਰ ਦੀ ਇਹ ਜਿਹੜੀ ਕਲਾਸੀਫਿਕੇਸ਼ਨ ਰੂਲ ਦੇ ਵਿੱਚ ਇਸ ਵਾਰ ਕੋਈ ਕੰਪਨੀਆਂ ਨੂੰ ਐਗਜ਼ੈਂਪਸ਼ਨਸ ਨਹੀਂ, ਊਬਰ ਵਗੈਰਾ, ਜਾਂ ਕਿਉਂਕਿ ਊਬਰ ਵੀ ਇਸ ਦੇ ਵਿੱਚ ਚੱਲਦੀ ਆ ਨਾਲ ਆ, ਕੀ ਉਹ ਐਗਜ਼ੈਂਪਸ਼ਨਸ ਤਾਂ ਨਹੀਂ ਹੈਗੀਆਂ? ਤੇ ਇਹਦੇ ਵਿੱਚ ABC ਟੈਸਟ ਤਾਂ ਨਹੀਂ ਹੈਗਾ ਕਿ ਹੈਗਾ ਆ? ਸੋ ਥੋੜਾ ਉਹ ਵੀ ਕਲੀਅਰ ਕਰ ਦਿਓ ਨਾਲ। ਜਿਹੜਾ ਇੱਥੇ ABC ਟੈਸਟ ਜਿਹੜੇ ਮੈਂ 6 ਪੁਆਇੰਟ ਦੱਸੇ ਆ ਨਾ, ਉਹ ABC ਟੈਸਟ ਦਾ ਡੀਟੇਲ ਵਰਜ਼ਨ ਹੈਗਾ। ਓਕੇ। ਸੋ ਜਿਹੜੀਆਂ 3 ਪੁਆਇੰਟ ਜਿਹੜਾ ABC ਜਿਹੜੀ ਪ੍ਰੋਂਗ ਹੈਗੀ ਆ, ਉਹਦੀ ਥਾਂ ਤੇ ਹੁਣ 6 ਪ੍ਰੋਂਗ ਹੈਗੀ ਆ। ਠੀਕ ਹੈ। ਸੋ ਉਹਦੇ ਜਿਹੜੀ ਟਵੀਕ ਕੀਤੀ ਗਈ ਉਹ ਇਹੋ ਹੀ ਕੀਤੀ ਗਈ ਆ, ਪਰ ਟਰੈਕਿੰਗ ਵਾਸਤੇ ਡੈਫੀਨੇਟਲੀ ਕਿਤੇ ਨਾ ਕਿਤੇ ਹੋ ਸਕਦਾ ਬੈਨੀਫਿਸ਼ੀਅਲ ਹੋ ਸਕੇ। ਪਰ ਅਗੇਨ ਜਿਹੜੀ ਪ੍ਰੋਬਲਮ ਹੈਗੀ ਆ ਉਹ ਇਹ ਹੈਗੀ ਆ ਕਿ ਜਿੱਥੇ ਇਸ ਤਰੀਕੇ ਨੂੰ, ਜਿੱਦਾਂ ਹੁਣ ਕੈਨੇਡਾ ਦੇ ਵਿੱਚ ਵੀ ਆ, ਟੋਰਾਂਟੋ ਓਨਟਾਰੀਓ ਏਰੀਆ ਦੇ ਵਿੱਚ ਆਪਾਂ ਨੂੰ ਬਹੁਤ ਖਬਰਾਂ ਮਿਲੀਆਂ ਹੈਗੀਆਂ ਜਿਹਦੇ ਵਿੱਚ ਕਿ ਉੱਥੇ ਡਰਾਈਵਰ ਇੰਕ ਨਾਂ ਦੇ ਨਾਲ ਇਹ ਚੱਲਦਾ ਹੈਗਾ। ਉੱਥੇ ਵੀ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਚੀਜ਼ ਹੁੰਦੀ ਆ ਕਿ ਜਿੱਥੇ ਡਰਾਈਵਰ ਦੀ ਕੰਪਨੀ ਬਣਾ ਕੇ ਉਹਨੂੰ ਐਜ਼ ਅ ਇੰਡੀਪੈਂਡੈਂਟ ਕੰਟਰੈਕਟਰ ਦਿਖਾ ਕੇ ਪੇ ਕੀਤਾ ਜਾਂਦਾ। ਸੋ ਇਹ ਚੀਜ਼ ਕ੍ਰਾਸ ਦਾ ਬਾਰਡਰ ਵੀ ਬਹੁਤ ਜ਼ਿਆਦਾ ਵੱਡੀ ਹੈਗੀ ਆ ਉੱਧਰ ਵੀ, ਔਰ ਜੇ ਹੁਣ ਇੱਧਰ ਹੋ ਰਿਹਾ ਹੈਗਾ ਤਾਂ ਡੈਫੀਨੇਟਲੀ ਤੁਹਾਨੂੰ ਪਤਾ ਵੀ ਕ੍ਰਾਸ ਦਾ ਬਾਰਡਰ ਵੀ ਕਾਫੀ ਫੋਲੋ ਕਰਦੇ ਹੈਗੇ ਇਸ ਕੰਟਰੀ ਦੇ ਲਾਅ ਨੂੰ। ਸੋ ਉੱਥੇ ਵੀ ਇਹ ਆ ਸਕਦਾ ਹੈਗਾ ਔਰ ਸ਼ਾਇਦ ਆ ਰਿਹਾ ਹੈਗਾ। ਸੋ ਕੈਨੇਡਾ ਇਹ ਵੀ ਆਪਾਂ ਪਤਾ ਹੀ ਆ, ਕੈਨੇਡਾ ਥੋੜੀ ਸੋਸ਼ਲਿਸਟ ਕੰਟਰੀ ਆ, ਥੋੜੀ ਨਹੀਂ ਪੂਰੀ ਸੋਸ਼ਲਿਸਟ ਹੀ ਆ, ਆਪਾਂ ਥੋੜੇ ਇੰਡੀਪੈਂਡੈਂਟ ਹੈਗੇ ਆ। ਤੇ ਜਿਸ ਤਰ੍ਹਾਂ ਰਾਜਕਰਨ ਨੂੰ ਨਹੀਂ ਪੁੱਛਿਆ ਆਪਣੇ ਰਮਨ ਭਾਜੀ, ਮੈਂ ਜੇ ਗਿਗ ਵਰਕਰਸ ਦੀ ਗੱਲ ਕਰਦਾ ਜਾਵਾਂ, ਉਹਦੇ ਵਿੱਚ ਵੀ ਉਹਨੇ ਕਲੀਅਰਲੀ ਲਿਖਿਆ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜੋ ਨਵਾਂ ਰੂਲ ਅਨਾਉਂਸ ਕੀਤਾ ਮੰਗਲਵਾਰ ਨੂੰ, ਉਹਦੇ ਵਿੱਚ ਹਜ਼ਾਰਾਂ ਹੀ ਊਬਰ, ਲਿਫਟ ਤਾਂ ਹੋਰ ਕੰਪਨੀਆਂ ਦੇ ਜਿਹੜੇ ਵਰਕਰਸ ਆ ਉਹ ਉਹਨਾਂ ਨੂੰ ਐਜ਼ ਏ EMPLOYE ਗਿਣਿਆ ਜਾਊਗਾ ਰਾਦਰ ਦੈਨ ਕੰਟਰੈਕਟਰਸ, ਤੇ ਉਹਨਾਂ ਨੂੰ ਮਿਨੀਮਮ ਵੇਜ ਪਲੱਸ ਓਵਰਟਾਈਮ ਪੇ ਕਰਨਾ ਪਊਗਾ। ਸੋ ਇਹ ਤਾਂ ਬੜਾ ਕੰਟਰਡਿਕਸ਼ਨ ਹੋ ਜਾਣੀ ਆ। ਕੈਲੀਫੋਰਨੀਆ ਦਾ ਆਪਣਾ ਰੂਲ ਕਹਿੰਦਾ ਪ੍ਰੋਪੋਜੀਸ਼ਨ 22 ਦੇ ਅਧੀਨ ਵੀ ਇਹ ਐਜ਼ EMPLOYE ਨਹੀਂ ਆ, ਫੈਡਰਲ ਓਵਰ ਰੂਲ ਕਰੂਗਾ ਨਾ ਫੈਡਰਲ, ਪਰ ਰਾਜਕਰਨ ਫੈਡਰਲ ਓਵਰਸੀਡ ਸੁਪਰਸੀਡ ਕਰੂਗਾ ਤੇ ਪਲੱਸ ਨਾਲੇ ਜਿਹੜਾ ਕੈਲੀਫੋਰਨੀਆ ਦਾ ਪ੍ਰੋਪ 22 ਆ ਆਲਰੇਡੀ ਚੈਲੰਜ ਹੋ ਚੁੱਕਾ। ਸੋ ਕੁਝ ਕੰਪਨੀਆਂ ਨੇ ਆਲਰੇਡੀ ਜਿੱਦਾਂ ਡੋਰਡੈਸ਼ ਵਗੈਰਾ ਨਾ, ਉਹਨੇ EMPLOYEਆਂ ਨੂੰ ਜਿਹੜੇ EMPLOYE ਜਾਂ ਕੰਟਰੈਕਟਰ ਕਹਿ ਲਓ, ਉਹਨਾਂ ਨੇ ਹੈਲਥ ਇੰਸ਼ੋਰੈਂਸ ਦਾ ਹੀ ਬੈਨੀਫਿਟ ਇਦਾਂ ਦੇ ਦੇਣੇ ਸ਼ੁਰੂ ਕੀਤੇ ਆ ਵੀ ਤੁਸੀਂ ਸਾਨੂੰ ਬਿੱਲ ਦੇ ਦਿਓ, ਆਪਾਂ ਤੁਹਾਨੂੰ ਪੈਸੇ ਦਿੰਨੇ ਆ। ਪਰ ਅਲਟੀਮੇਟਲੀ ਇਹ ਵੀ ਬਹੁਤ ਵੱਡੀ ਨਿਊਯਾਰਕ ਟਾਈਮ 'ਚ ਉਹਨਾਂ ਨੇ ਗਿਗ ਵਰਕਰਸ ਦੀ ਵੀ ਲਿਖੀ। ਚਲੋ ਆਪਾਂ ਤਾਂ ਟਰੱਕਿੰਗ ਕਰਕੇ ਕਰ ਰਹੇ ਨਾ, ਅੱਜ ਟਰੱਕਿੰਗ ਦਾ ਸ਼ੋਅ ਸਾਰੇ ਹੀ ਆ, ਪਰ ਉਹਨਾਂ ਨੇ ਗਿਗ ਵਰਕਰਸ ਦਾ ਲਿਖਿਆ ਵੀ ਕਲੀਅਰਲੀ ਕਲਾਸੀਫਾਈ ਕਰਦਾ ਐਜ਼ ਏ EMPLOYEਜ਼। ਸੋ ਦੇਖੋ ਕਈ ਇੰਡਸਟਰੀਜ਼ ਦੇ ਵਿੱਚ ਇਹ ਰਿਲੇਸ਼ਨ ਜਿਹੜਾ ਉਹ ਜਿੱਦਾਂ ABC ਟੈਸਟ ਵਾਲਾ, ਕਈ ਇੰਡਸਟਰੀਜ਼ ਦੇ ਵਿੱਚ ਇਦਾਂ ਹੀ ਜਿਹੜਾ ਉਹ ਦੇਖਣਾ, ਜਿਹੜੇ ਐਜ਼ ਪਹਿਲੋਂ ਤੁਸੀਂ ਗਿਗ ਵਰਕਰ ਜਾਂ ਇੰਡੀਪੈਂਡੈਂਟ ਕੰਟਰੈਕਟਰ ਦੇ ਤੌਰ ਤੇ ਨਜ਼ਰ ਆਉਂਦੇ ਸੀ, ਤੁਸੀਂ ਹੁਣ ਐਜ਼ EMPLOYE ਜਿਹੜੇ ਉਹ ਦੇਖੇ ਜਾਓਗੇ, ਉਹ ਜੇ ਉਹ ਤੁਸੀਂ ਉਹ ਸ਼ਰਤਾਂ ਨੂੰ ਪੂਰੀਆਂ ਕਰਦੇ ਆ। ਜੀ ਰਮਨ ਜੀ ਬਿਲਕੁਲ ਕਾਫੀ ਵੱਡੀ ਹੈਗੀ ਆ। ਹੁਣ ਇਹ ਮੈਟਰ ਜਿਹੜੇ ਆ ਕਹਿੰਦੇ ਨਹੀਂ ਹੁੰਦੇ ਵੀ ਇਹ ਬੀਨਸ ਜਿਹੜੇ ਸਪਿਲ ਹੋ ਚੁੱਕੇ ਆ ਕਾਫੀ ਵੱਡੇ ਤੌਰ ਤੇ ਉੱਤੇ ਆ। ਸੋ ਹੁਣ ਇਹਦੇ ਉੱਤੇ ਜੋ ਵੀ ਕੁਝ ਹੋਏਗਾ ਅੱਗੇ, ਜਿੱਦਾਂ ਵੀ ਕੁਝ ਚੱਲੇਗਾ, ਸੋ ਲੈਟਸ ਸੀ ਕਿ ਕੀ ਹੋ ਰਿਹਾ ਹੈ, ਕੀ ਹੋਣਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ। ਤੇ ਇਸ ਤੋਂ ਅਗਲੀ ਜਿਹੜੀ ਗੱਲ ਆਪਾਂ ਗੱਲ ਕਰਾਂਗੇ ਉਹ ਆ ਕਿ ਇੱਕ ਬ੍ਰੋਕਰ ਜਿਹੜੇ ਆਪਣੇ ਹੈਗੇ ਆ, ਉਹਨਾਂ ਦੇ ਲਈ ਇੱਕ ਵਿਨ ਆਈ ਹੈਗੀ ਆ ਕਿ ਸੁਪਰੀਮ ਕੋਰਟ ਨੇ ਜਿਹੜਾ ਕੇਸ ਹੈਗਾ, ਲਾਇਬਿਲਿਟੀ ਕੇਸ ਹੈਗਾ ਆ, ਮਿਲਰ ਵਰਸਸ ਰੋਬਿਨਸਨ, CH ਰੋਬਿਨਸਨ ਦਾ ਕੇਸ ਸੀਗਾ ਜਿਹੜਾ, ਉਹਨੂੰ ਸੁਣਨ ਤੋਂ, ਰਿਵਿਊ ਕਰਨ ਤੋਂ ਇਨਕਾਰ ਕਰ ਦਿੱਤਾ ਹੈਗਾ। ਸੋ ਇਹਦਾ ਕਹਿਣ ਦਾ ਭਾਵ ਇਹ ਹੈਗਾ ਕਿ ਜਿਹੜਾ F4A ਜਿਹੜਾ ਲਾਅ ਹੈਗਾ, ਉਹਦੇ ਤਹਿਤ ਜਦੋਂ ਜਿਹੜਾ ਵੀ ਕੋਈ ਬ੍ਰੋਕਰ ਹੈਗਾ ਉਹ ਜਦੋਂ ਟਰੱਕਿੰਗ ਕੰਪਨੀ ਨੂੰ ਹਾਇਰ ਕਰਦਾ ਹੈਗਾ, ਜੇ ਕੱਲ੍ਹ ਟਰੱਕਿੰਗ ਕੰਪਨੀ ਜਾ ਕੇ ਉਹ ਐਕਸੀਡੈਂਟ ਕਰ ਦਿੰਦੀ ਹੈਗੀ ਆ, ਤੇ ਉਸ ਚੀਜ਼ ਦੇ ਵਿੱਚ ਜਿਹੜਾ ਆ ਬ੍ਰੋਕਰ ਨੂੰ ਅਜੇ ਉਹਨਾਂ ਨੇ ਬਿਲਕੁਲ ਗ੍ਰੇ ਏਰੀਏ 'ਚ ਛੱਡ ਦਿੱਤਾ ਹੈਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਇੱਕ ਕੋਰਟ ਕੇਸ ਜਿਹੜਾ ਸੀਗਾ, ਜਿਹੜਾ ਆਪਣਾ CH ਰੋਬਿਨਸਨ, ਮਿਲਰ ਵਰਸਸ CH ਰੋਬਿਨਸਨ ਹੈ, ਇਹਦੀ ਰਿਮੈਂਬਰ ਜਦੋਂ ਆਪਣਾ AB5 ਦਾ ਡਿਨਾਈ ਕੀਤਾ ਸੋਲਿਊਸ਼ਨ ਕਰਨ ਤੋਂ ਲਾਸਟ ਈਅਰ, ਉਦੋਂ ਸੇਮ ਟਾਈਮ ਤੇ CH ਰੋਬਿਨਸਨ ਦਾ ਕੇਸ ਵੀ ਡਿਨਾਈ ਕੀਤਾ ਸੀਗਾ ਸੁਪਰੀਮ ਕੋਰਟ ਨੇ। ਤੇ ਇੱਕ ਹੋਰ ਕੇਸ ਸੀਗਾ ਜਿਹੜਾ ਟੈਕਸਸ ਦੇ ਵਿੱਚ ਯੰਗ ਈ ਨਾਂ ਦੀ ਜਿਹੜੀ ਉਹਦੇ ਹਸਬੈਂਡ ਦੀ ਡੈਥ ਹੋਈ ਸੀਗੀ 2017 ਦੇ ਵਿੱਚ।
ਤੇ ਗਲੋਬਲ ਸਨਰਾਈਜ਼ ਨਾਂ ਦੀ ਕੰਪਨੀ ਸੀ ਇਲੀਨੋਏ ਦੀ, ਜਿਨ੍ਹਾਂ ਦੇ ਅਗੇਂਸਟ ਲਾਸੂਟ ਕੀਤਾ ਗਿਆ ਸੀਗਾ। ਤੇ ਉਹਦੇ ਵਿੱਚ ਉਹਨਾਂ ਨੇ ਗਲੋਬਲ ਟ੍ਰਾਂਸ ਜਿਹੜਾ ਬ੍ਰੋਕਰ ਹੈਗਾ ਉਹਨੂੰ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ, ਔਰ ਜਿਹਦੀ ਕਿ ਇਸ ਵੇਲੇ ਇਸ ਮੰਡੇ ਨੂੰ ਜਿਹੜੀ ਅਪੀਲ ਹੈਗੀ ਆ ਉਹ ਸੁਪਰੀਮ ਕੋਰਟ ਨੇ ਰੱਦ ਕੀਤੀ ਹੈ ਉਹਦੀ ਯੇਂਗ ਯੀ ਦੀ, ਕਿ ਉਹ ਨਹੀਂ ਕੀਤਾ ਜਾ ਸਕਦਾ। ਸੋ ਇਹ ਜਿਹੜੀ ਚੀਜ਼ ਆ ਇਹ ਲਾਸਟ ਈਅਰ ਵੀ ਇਹ ਹੋਈ ਆ, ਇਸ ਸਾਲ ਵੀ ਹੁਣ ਇਸ ਕੇਸ ਦੇ ਵਿੱਚ ਹੋਈ ਆ। ਸੋ ਬੇਸਿਕਲੀ ਇੱਕ ਬ੍ਰੋਕਰ ਲਈ ਵਿਨ ਹੈਗਾ ਕਿ ਕੱਲ੍ਹ ਨੂੰ ਜੇ ਇੱਦਾਂ ਦੀ ਕੋਈ ਕੇਸ ਆਉਂਦਾ ਹੈਗਾ ਜਾਂ ਇੱਦਾਂ ਦੀ ਕੋਈ ਗੱਲ ਹੁੰਦੀ ਹੈਗੀ ਆ ਤੇ ਉਹ ਕਾਫੀ ਹੱਦ ਤੱਕ ਜਿਹੜਾ ਆ ਇਹ ਫਿਰ ਸਟਿਲ ਉੱਥੇ ਹੀ ਛੱਡ ਦਿੱਤਾ ਗਿਆ। ਜੀ ਇਸੇ ਤਰ੍ਹਾਂ ਇੱਕ ਹੋਰ ਰੂਲਿੰਗ ਆਈ ਆ ਫੈਡਰਲ ਅਪੀਲ ਕੋਰਟਸ ਵੱਲੋਂ, ਉਹਦੇ ਵਿੱਚ ਇਹ ਕਿਹਾ ਗਿਆ ਆ ਵੀ ਜਿਹੜਾ ਸਲੀਪਰ ਵਰਥ ਟਾਈਮ ਆ ਜੇ 8 ਘੰਟੇ ਤੋਂ ਵੱਧ ਆ ਉਹਦੇ ਜਿਹੜੇ ਪੈਸੇ ਆ ਉਹ ਦੇਣੇ ਪਊਗੇ ਅੰਡਰ ਦਾ ਫੇਅਰ ਲੇਬਰ ਸਟੈਂਡਰਡਸ ਐਕਟ। ਇਹ CRST ਐਕਸਪੈਡਾਈਟਡ ਤੇ CRST ਇੰਟਰਨੈਸ਼ਨਲ, ਇਹ ਦੋਨਾਂ ਦੇ ਅਗੇਂਸਟ ਇੱਕ ਲਾ ਸੂਟ ਫਾਈਲ ਹੋਇਆ ਸੀ। ਉਸ ਲਾ ਸੂਟ ਦੇ ਵਿੱਚ ਓਆਨ ਕਾਰਲੋਸ ਮੋਂਟਾਇਆ, ਇਹ ਇੱਕ CRST ਦਾ ਟ੍ਰੇਨਿੰਗ ਡਰਾਈਵਰ ਸੀ, ਉਸਨੇ ਕੰਪਨੀ ਨੂੰ ਜਨਵਰੀ 2016 ਚ ਸੂ ਕੀਤਾ ਸੀ। ਤੇ ਉਹਦਾ ਹੁਣ ਜਾ ਕੇ ਜਿਹੜਾ ਉਹ ਕੇਸ ਬਾਹਰ ਆਇਆ, ਉਹਦੇ ਚ ਇਹ ਕਹਿੰਦੇ ਆ ਵੀ ਈਵਨ ਦੋ ਹੁਣ ਬੰਦਾ ਟਰੱਕ ਤੇ ਗਿਆ, ਜੇ ਸਲੀਪਰ ਟਾਈਮ 8 ਤੋਂ ਵੱਧ ਘੰਟੇ ਸੌਂਦਾ ਹੈ, ਐਕਚੁਅਲੀ ਹੈ ਤਾਂ ਉਹ ਕੰਮ ਵਾਲੀ ਡਿਊਟੀ ਤੇ ਗਿਆ ਨਾ, ਸੋ ਕਹਿੰਦੇ ਵੀ ਉਹ ਓਵਰ ਟਾਈਮ ਜਿਹੜਾ ਆ 8 ਘੰਟੇ ਤੋਂ ਵੱਧ ਆ ਉਹ ਉਹਨਾਂ ਨੂੰ ਦੇਣਾ ਪਊਗਾ। ਬਿਲਕੁਲ। ਸੋ ਕੜੀ ਬੜੇ ਚੇਂਜਸ ਆ ਰਹੇ। ਆਪਾਂ ਜਦੋਂ AB5 ਦੀ ਗੱਲ ਕਰਦੇ ਸੀ, ਆਈ ਥਿੰਕ ਹਰਜੋਤ ਜੀ ਨਮਨ ਜੀ 2019 ਦੇ ਵਿੱਚ ਤਾਂ ਪਾਸ ਹੋਇਆ ਸੀ, ਉਸ ਤੋਂ ਪਹਿਲਾਂ ਚਰਚਾ ਚੱਲਦੀ ਸੀਗੀ, ਉਹ ਅਜੇ ਤੱਕ ਅਦਾਲਤਾਂ 'ਚ ਆ। ਹੁਣ ਡਿਪਾਰਟਮੈਂਟ ਆਫ ਲੇਬਰ ਦਾ ਜਿਹੜਾ ਇਹ ਆਇਆ ਆ ਵੀ ਹੁਣ ਜਿੱਦਾਂ ਤੁਸੀਂ ਹਰਜੋਤ ਜੀ ਜਿਹੜੀ ਦੱਸ ਰਹੇ ਆ ਗੱਲ, ਵੀ ਉਹ ਵੀ ਇਵੈਂਚੁਅਲੀ ਉਹਦੇ ਨਾਲ ਹੀ ਮੈਚ ਕਰਦੀ। ਉਦੋਂ ਕਹਿੰਦੇ ਸੀਗੇ ਵੀ ਆਪਾਂ ਬਾਹਰ ਸੂਬਿਆਂ ਦੇ ਵਿੱਚ ਜਾ ਕੇ ਕੰਪਨੀ ਰਜਿਸਟਰ ਕਰ ਲੈਂਦੇ ਆ। ਹੁਣ ਇਹ ਨਹੀਂ ਪਤਾ ਵੀ ਸਾਰੇ ਕਾਸੇ ਨੂੰ ਫੈਡਰਲੀ ਤੌਰ ਦੇ ਉੱਤੇ ਕਿੰਨਾ ਟਾਈਮ ਲੱਗਣਾ। 60 ਦਿਨ ਦਾ ਹੀ ਵਕਤ ਰਹਿ ਗਿਆ ਸਾਰਾ, ਉੱਦਾਂ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਫਾਈਨਲ ਰੂਲ ਪਬਲਿਸ਼ ਕਰਕੇ ਤਾਂ 60 ਦਿਨਾਂ ਬਾਅਦ ਇਹ ਲਾਗੂ ਜਿਹੜਾ ਉਹ ਹੋਣਾ ਸ਼ੁਰੂ ਹੋ ਜਾਣਾ। ਕੀ ਹੋਊਗਾ, ਕਿਵੇਂ ਹੋਊਗਾ, ਕੀ ਐਗਜ਼ੈਂਪਸ਼ਨਸ ਕਿਸੇ ਨੂੰ ਮਿਲ ਸਕਦੀਆਂ, ਲੈ ਲੈਣਗੇ, ਕਿੱਦਾਂ ਹੋਊਗਾ, ਉਹ ਤਾਂ ਅਪਡੇਟ ਆਪਾਂ ਤੁਹਾਡੇ ਸਾਰਿਆਂ ਨਾਲ ਕਰਦੇ ਜਾਵਾਂਗੇ। ਪਰ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਚੇਂਜ ਕਹਿ ਸਕਦੇ ਹਾਂ ਵੀ ਪੂਰੇ ਮੁਲਕ ਭਰ ਦੇ ਵਿੱਚ ਗਿਗ ਇੰਡਸਟਰੀ, ਜਿਹਦੇ ਵਿੱਚ ਟਰੱਕਿੰਗ ਇੰਡਸਟਰੀ ਇੱਕ ਆ, ਉਹਦੇ ਵਿੱਚ ਜਿਹੜਾ ਉਹ ਅਸਰ ਪੈਣ ਜਾ ਰਿਹਾ ਆ। ਪ੍ਰੋਪ 22 ਦੀ ਤਰਜ਼ ਦੇ ਉੱਤੇ ਇਸੇ ਤਰੀਕੇ ਦੇ ਨਾਲ ਵਾਸ਼ਿੰਗਟਨ ਸਟੇਟ ਦੇ ਵਿੱਚ, ਨਿਊਯਾਰਕ ਸਟੇਟ ਦੇ ਵਿੱਚ ਵੀ ਜਿਹੜੇ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਅਪਡੇਟਸ ਆਪਾਂ ਤੁਹਾਨੂੰ ਜਿਹੜੇ ਉਹ ਦੱਸਦੇ ਜਾਵਾਂਗੇ। ਤੇ ਬੈਕ ਟੂ ਜਿਹੜੀ ਹਰਜੋਤ ਭਾਈ ਨੇ ਗੱਲ ਕੀਤੀ ਆ ਵੀ ਓਵਰ ਟਾਈਮ ਤੇ ਉਹ ਜਿਹੜਾ ਮਨੀ ਜਿਹੜੀ ਉਹ ਮਿਲਣੀ ਚਾਹੀਦੀ ਆ, ਇਹੀ ਰੌਲਾ ਰਮਨ ਜੀ ਜਿਹੜਾ ਵੇਟ ਟਾਈਮਸ ਨੂੰ ਲੈ ਕੇ, ਡਿਟੈਂਸ਼ਨ ਟਾਈਮ ਨੂੰ ਲੈ ਕੇ ਵੀ ਜਿਹੜਾ ਉਹ ਸੀਗਾ। ਤੇ ਹੁਣ ਇਹਨਾਂ ਨੇ ਕਹਿ ਦਿੱਤਾ ਆ, ਇਹਦੇ ਵਿੱਚ ਕੋਈ ਕਮੈਂਟ ਕਰਨੇ ਪੈਣੇ ਆ ਤਾਂ ਇਹ ਅਪਰੂਵ ਹੋਣਾ ਹੈ ਕਿ ਆਲਰੇਡੀ ਹਰਜੋਤ ਜੀ ਇਹ ਕਹਿੰਦੇ ਆ ਵੀ ਨਹੀਂ ਵੀ ਇਹ ਮਿਲਿਆ ਕਰਨਗੇ। ਤੇ ਰਮਨ ਜੀ ਦੱਸਿਓ ਕੀ ਇਹਦੇ ਵਿੱਚ ਪੂਰਾ ਮਾਮਲਾ ਹੋਣੇ ਦਾ। ਜਿਹੜਾ ਇਹ ਆਪਣਾ ਇੰਡੀਪੈਂਡੈਂਟ ਕੰਟਰੈਕਟਰ ਵਾਲਾ, ਇਹਦੇ ਵਿੱਚ 55,000 ਜਿਹੜੇ ਆ ਕਮੈਂਟਸ ਆਏ ਸੀਗੇ, ਤੇ ਉਹ 55,000 ਕਮੈਂਟਸ ਦੇ ਵਿੱਚੋਂ ਜਿਹੜਾ ਆ ਕਈ ਟਵੀਕ ਜਿਹੜੇ ਆਏ ਆ, ਇਹਦੇ ਵਿੱਚ ਕਈ ਜਿਹੜੇ ਇੱਕ ਦੋ ਆਪਾਂ ਟਵੀਕ ਕਹਿ ਰਹੇ ਹੋ ਆਏ ਹੈਗੇ ਆ। ਜਿਹੜਾ ਆਪਣਾ ਸਲੀਪਰ ਬਰਥ ਵਾਲਾ ਹੈਗਾ ਆ, ਇਹ ਸਟਿਲ ਇਨ ਵਰਕਸ ਹੈਗਾ ਆ। ਇਹ ਅਜੇ ਇਹਦੇ ਤੇ ਰਿਪੋਰਟ ਆਈ ਆ ਜਾਂ ਇਹਦੇ ਤੇ ਅਜੇ ਗੱਲਬਾਤ ਚੱਲ ਰਹੀ ਹੈ। ਜਿੱਦਾਂ ਆਪਾਂ ਲਾਸਟ ਈਅਰ ਜਾਂ ਪਹਿਲਾਂ ਆਪਾਂ AB5 ਦੇ ਬਾਰੇ ਵਿੱਚ ਕੀਤਾ ਸੀ ਫੈਡਰਲ ਲੈਵਲ ਤੇ, ਇਸ ਢੰਗ ਦੇ ਨਾਲ ਇਹਦੇ ਉੱਤੇ ਗੱਲ ਚੱਲ ਰਹੀ ਹੈਗੀ ਆ। ਸੋ ਇਹ ਰੂਲਿੰਗ ਇੱਕ ਆਈ ਆ, ਮੈਂ ਪੜ੍ਹ ਰਿਹਾ ਸੀ ਬਿਜ਼ਨਸ ਮੈਗਜ਼ੀਨ ਦੀ। ਹਾਂਜੀ ਹਾਂਜੀ, ਰੂਲਿੰਗ ਹੁਣ ਇਹ ਪਤਾ ਨਹੀਂ ਅਗਾਂਹ ਸੁਪਰੀਮ ਕੋਰਟ ਜਾਊਗਾ ਜਾਂ ਕਿੱਥੇ ਜਾਊਗਾ। ਫੈਡਰਲ ਕੋਰਟ ਨੇ ਇੱਕ ਨੇ ਡਿਸਾਈਡ ਕੀਤਾ ਹੈ। ਰੂਲਿੰਗ ਆਈ ਹੈਗੀ ਆ, ਪਰ ਇਹ ਅਜੇ ਉੱਥੇ ਉਸ ਲੈਵਲ ਤੱਕ ਨਹੀਂ ਪਹੁੰਚਿਆ ਹੈਗਾ ਜਿੱਥੇ ਕਿ ਇਹਦੇ ਉੱਤੇ ਜਿਹੜੇ ਕਮੈਂਟ ਪੀਰੀਅਡ ਜਾਂ ਇਹਨੂੰ ਪ੍ਰਪੋਜ਼ਡ ਰੂਲ ਦੇ ਤੌਰ ਤੇ ਮੰਨਿਆ ਜਾ ਸਕੇ ਜਾਂ ਕੀਤਾ ਜਾ ਸਕੇ। ਸੋ ਇਹ ਸ਼ੁਰੂ ਨਹੀਂ ਹੋਇਆ ਹੈਗਾ। ਸੋ ਲੌਂਗ ਸ਼ਾਰਟ ਹੈਗਾ ਅਜੇ, ਪਰ ਡੈਫੀਨੇਟਲੀ ਥੋੜਾ ਜਿਹਾ ਆਪਾਂ ਜੇ ਜੂਲੀ ਸੂ ਨੋਮੀਨੇਟ ਹੋ ਜਾਂਦੀ ਤਾਂ ਇਹ ਵੀ ਪੱਕਾ ਪਾਸ ਹੀ ਹੋਊਗਾ। ਇਹ ਸੋਚ ਲੈਣਾ ਚਾਹੀਦਾ ਹੁਣ ਸਾਰਿਆਂ ਨੂੰ, ਇਹ 100%। ਕਿਉਂਕਿ ਜਦੋਂ AB5 ਵੀ ਹੋਇਆ ਨਾ, ਸਾਡੇ ਤੇ ਕਈ ਔਖੇ ਹੋਈ ਜਾਂਦੇ ਸੀ ਵੀ ਯਾਰ ਤੁਸੀਂ ਕਾਹਦੇ ਉਹਨਾਂ ਦੀ ਸਪੋਰਟ ਕਰੀ ਜਾਂਦੇ ਆ। ਹਾਲਾਂਕਿ ਆਪਾਂ ਤਾਂ ਨਿਊਜ਼ ਸ਼ੇਅਰ ਕਰਦੇ ਸੀ
ਵੀ ਸਾਡਾ ਹਾਂ, negotiation ਨਾ ਦਾ ਲਾਅ ਮਤਲਬ ਬਣਾਉਣ 'ਚ ਇਹੀ ਸਾਡਾ ਆ ਕੋਈ ਹੱਥ ਸੀਗਾ ਕਿ ਨਾ ਸਾਡੀ ਜਿਹੜੀ ਕੰਟਰੀ ਟੋਟਲੀ ਡਿਵਾਈਡਡ ਆ 50-50 ਭਾਈ ਵੋਟਾਂ ਆਣੀਆਂ, ਵੋਟਾਂ ਪਾਓ, ਚਾਹੇ ਤੁਸੀਂ ਹੱਕ 'ਚ ਚਾਹੇ ਅਗੇਂਸਟ ਆ, ਫੇਰ ਤੁਹਾਡਾ ਜਿਹੜੀ ਗੱਲ ਬਣਦੀ ਹੈ। ਨਹੀਂ ਤਾਂ ਫਿਰ ਤੁਸੀਂ ਆਪਣੇ ਆਪ ਹੀ ਗੁੱਸੇ ਹੋਈ ਜਾਣਾ, ਵੋਟ 'ਚ ਹਿੱਸਾ ਨਹੀਂ ਪਾਣਾ, ਤੇ ਫਿਰ ਕੋਈ ਗੱਲ ਨਹੀਂ ਬਣਦੀ ਹੈਗੀ। ਬਿਲਕੁਲ। ਇੱਕ ਬ੍ਰੇਕ ਸੋ ਲੈਂਦੇ ਆ। ਉਹ ਹੀ ਗੱਲਾਂ ਹੈਗੀਆਂ ਹਾਂਜੀ ਜੀ। ਤੇ ਇੱਕ ਜੀ ਥੋੜਾ ਜਿਹਾ ਆਪਾਂ ਗੇਅਰ ਸਵਿਚ ਕਰੀਏ। ਇੱਕ ਆਪਣੀ ਮਾਰਕੀਟ ਜਿਹੜੀ ਹੈਗੀ ਆ ਕਾਫੀ ਸੌਫਟ ਹੈਗੀ ਆ ਇਸ ਵੇਲੇ। ਜਿਹੜੀ ਆਪਾਂ ਇੰਡਸਟਰੀਜ਼ ਬ੍ਰੇਕ ਤੋਂ ਹੈਗੀ ਬਾਅਦ ਆ ਕਰਾਂਗੇ ਹਾਂਜੀ ਰਮਨ ਜੀ, ਫਿਰ ਸੁਏਜ਼ ਕਨਾਲ ਵਾਲੀ ਵੀ ਰਾਈਜ਼ ਹਾਂ ਕਰਦੇ ਸੁਏਜ਼ ਕਨਾਲ ਦੀਆਂ ਅਪਡੇਟਸ, ਮਾਰਕੀਟ ਦੇ ਓਵਰਆਲ ਹਾਲ ਕੀ ਜਿਹੜਾ ਉਹ ਚੱਲ ਰਿਹਾ ਆ, ਉਹ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਜੁੜੇ ਰਹੋ ਇਦਾਂ ਸਰੋਤਿਓ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਦਾ ਟਰੱਕਿੰਗ ਦਾ ਪਾਰਟ ਅਪਡੇਟ ਟਰੱਕਿੰਗ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਰਮਨ ਜੀ, ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਜਿੱਦਾਂ ਕਿ ਵੀ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਵੀ ਥੋੜ੍ਹਾ ਜਿਹਾ ਰੁੱਖ ਮੋੜਦੇ ਹੋਏ ਟਰੱਕਿੰਗ ਇੰਡਸਟਰੀ ਦੇ ਤਾਜ਼ਾ ਹਾਲਾਤ ਨੂੰ ਲੈ ਕੇ, ਰੇਟਸ ਨੂੰ ਲੈ ਕੇ ਕੀ ਜਿਹੜਾ ਉਹ ਚੱਲ ਰਿਹਾ ਹੈਗਾ ਆ, ਉਹ ਰਮਨ ਜੀ ਕਰਿਓ ਜੀ ਅਪਡੇਟ। ਕੀ ਸਥਿਤੀ ਹੈ ਜੀ ਇਸ ਟਾਈਮ ਟਰੱਕਿੰਗ ਇੰਡਸਟਰੀ ਦੀ? ਬਿਲਕੁਲ ਜੀ, ਟਰੱਕਿੰਗ ਇੰਡਸਟਰੀ ਦੀ ਸਿਚੁਏਸ਼ਨ ਜਿਹੜੀ ਆ ਕਾਫੀ ਖਸਤਾ ਚੱਲ ਰਹੀ ਆ। ਮੈਂ ਇਹ ਨਹੀਂ ਕਹੂੰਗਾ ਕਿ ਬਹੁਤ ਵਧੀਆ ਹੈਗੀ ਆ ਇਸ ਵੇਲੇ, ਕਿਉਂਕਿ ਇਹ ਸਲੋ ਟਾਈਮ ਹੁੰਦਾ ਆ। ਐਨੀਵੇ ਇੰਡਸਟਰੀ ਦੇ ਵਿੱਚ ਕਾਫੀ ਜਿਹੜਾ ਸਲੋ ਟਾਈਮ ਚੱਲ ਰਿਹਾ ਹੈਗਾ। ਸੋ ਸਰਦੀਆਂ ਦਾ ਮੌਸਮ ਆ ਔਰ ਕਾਫੀ ਘੱਟ ਕੰਮ ਹੁੰਦਾ ਆ। ਸੋ ਇਸੇ ਮੌਕੇ ਦੇ ਉੱਤੇ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਕਿ ਇੱਕ ਕੈਲੀਫੋਰਨੀਆ ਬੇਸਡ ਜਿਹੜੀ ਕੰਪਨੀ ਹੈਗੀ ਆ, ਵਾਈਸ ਚੋਇਸ ਟਰਾਂਸਕੋਰਪ, ਹੈਡਕੁਆਰਟਰ ਕੈਲੀਫੋਰਨੀਆ, ਉਹਨਾਂ ਨੇ ਚੈਪਟਰ 7 ਬੈਂਕਰਪਸੀ ਫਾਈਲ ਕੀਤੀ ਹੈਗੀ ਆ। 2009 ਦੇ ਵਿੱਚ ਫਾਊਂਡਡ ਹੋਈ ਸੀ ਕੰਪਨੀ ਇਹ। ਸੋ ਇਹਨਾਂ ਕੰਪਨੀ ਦੀ ਜਿਹੜੀ ਐਸੈਟ ਤੇ ਲਾਇਬਿਲਿਟੀਜ਼ ਅਬਾਊਟ 1 ਮਿਲੀਅਨ ਤੋਂ 10 ਮਿਲੀਅਨ ਦੇ ਵਿੱਚ ਹੈਗੇ ਆ। ਸੋ ਇਹਨਾਂ ਦੇ ਜਿਹੜੇ CEO ਹੈਗੇ ਆ, ਐਰਿਕ ਕ੍ਰੈਸਪੋ, ਉਹਨਾਂ ਨੇ ਪਰਸਨਲ ਬੈਂਕਰਪਸੀ ਵੀ ਫਾਈਲ ਕੀਤੀ ਹੈਗੀ ਆ। ਸੋ ਇਹ ਇੱਕ ਹੋਰ ਜਿਹੜੀ ਆ ਆਪਣੀ ਕੈਲੀਫੋਰਨੀਆ ਦੀ ਕੰਪਨੀ ਹੈਗੀ ਆ, ਉਹਦੀ ਜਿਹੜੀ ਆ ਫਾਲ ਆਫ ਹੈਗਾ। ਸੋ ਇਹਦੇ ਨਾਲ ਹੀ ਜਿਹੜੀ ਹੋਰ ਵੀ ਕਈ ਚੀਜ਼ਾਂ ਹੈਗੀਆਂ ਆਪਣੀਆਂ ਜਿਹੜੀਆਂ ਕਿ ਇਸ ਵੇਲੇ ਇੰਡਸਟਰੀ ਦੇ ਵਿੱਚ ਕਾਫੀ ਜਿਹੜੀਆਂ ਮਹੱਤਵਪੂਰਨ ਹੈਗੀਆਂ ਜਾਂ ਇੰਪੋਰਟੈਂਟ ਹੈਗੀਆਂ ਹੋ ਰਹੀਆਂ ਹੈਗੀਆਂ। ਸੋ ਇਹੋ ਹੀ ਹੈਗਾ ਕਿ ਸਾਨੂੰ ਰਾਜਕਰਨ, ਮੈਨੂੰ ਨਾਕਾ ਦੇ ਵਿੱਚ ਕਾਫੀ ਕਾਲਸ ਆਉਂਦੀਆਂ ਹੈਗੀਆਂ ਇਸ ਬਾਰੇ 'ਚ ਕਿ ਅਸੀਂ ਹੁਣ ਰਾਈਟ ਟਾਈਮ ਹੈਗਾ, ਟਰੱਕ ਬਹੁਤ ਸਸਤੇ ਹੈਗੇ ਆ ਜਾਂ ਕੁਛ ਇੱਦਾਂ। ਸੋ ਮੇਰਾ ਇੱਕੋ ਹੀ ਆ ਕਿ ਜੇ ਟਰੱਕ ਸਸਤੇ ਹੈਗੇ ਆ, ਲੈ ਤਾਂ ਸਕਦੇ ਆ, ਪਰ ਸਟਿਲ ਉਹਦੀ ਇੰਸ਼ੋਰੈਂਸ ਇੰਨੀ ਮਹਿੰਗੀ ਹੈਗੀ ਆ, ਹੋਰ ਖਰਚੇ ਇੰਨੇ ਮਹਿੰਗੇ ਹੈਗੇ ਆ। ਸੋ ਜਿਹੜਾ ਫਰੇਟ ਹੈਗਾ ਬਿਲਕੁਲ ਹੀ ਜਿਹੜਾ ਇਸ ਵੇਲੇ ਘੱਟ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਗੁੱਡ ਆਈਡੀਆ ਨਹੀਂ ਹੈਗਾ ਇਸ ਵੇਲੇ ਕਿਸੇ ਵੀ ਨਵੇਂ ਬੰਦੇ ਦਾ ਟਰੱਕਿੰਗ ਇੰਡਸਟਰੀ ਦੇ ਵਿੱਚ ਐਂਟਰ ਕਰਨਾ। ਠੀਕ ਹੈ, ਬਿਲਕੁਲ ਸੈਕਿੰਡ ਕੁਆਟਰ ਦੇ ਸ਼ੁਰੂਆਤ ਜਾਂ ਸੈਕਿੰਡ ਕੁਆਟਰ ਦੇ ਮਿਡ 'ਚ ਜਾ ਕੇ ਤੁਸੀਂ ਸੋਚ ਸਕਦੇ ਆ ਕਿ ਇੰਡਸਟਰੀ ਕਿਵੇਂ ਦੀ ਹੋਊਗੀ। ਉਦੋਂ ਤੁਸੀਂ ਜਿਹੜਾ ਆ ਇਹਦੇ ਵਿੱਚ ਜਿਹੜਾ ਐਂਟਰੈਂਸ ਦੇ ਬਾਰੇ 'ਚ ਸੋਚ ਸਕਦੇ ਆ, ਜੇ ਇੰਡਸਟਰੀ ਉਦੋਂ ਬੈਕ ਅਪ ਹੋ ਜਾਂਦੀ ਆ। ਬਹੁਤ ਚਾਂਸਿਸ ਹੈਗੇ ਆ ਕਿ ਇੰਡਸਟਰੀ ਜਿਹੜੀ ਆ ਉਹ ਪੁਲ ਅਪ ਹੋ ਜੂਗੀ, ਕਿਉਂਕਿ ਅਗੇਨ ਆਪਾਂ ਜਿੱਦਾਂ ਕਹਿੰਦੇ ਇਲੈਕਸ਼ਨ ਈਅਰ ਹੈਗਾ ਔਰ ਇੰਟਰਸਟ ਰੇਟ ਡ੍ਰੌਪ ਹੋਣ ਦੀ ਗੱਲ ਆਲਰੇਡੀ ਚੱਲ ਰਹੀ ਆ। 3 ਵਾਰੀ ਇਸ ਸਾਲ ਦੇ ਵਿੱਚ ਇੰਟਰਸਟ ਰੇਟ ਡ੍ਰੌਪ ਹੋਣਾ ਆ। ਸੋ ਉਹਦੇ ਲਈ ਹੋ ਸਕਦਾ ਹੈ ਕਿ ਇੰਟਰਸਟ ਰੇਟ ਡ੍ਰੌਪ ਹੋਣ ਦੇ ਨਾਲ ਮਾਰਕੀਟ ਨੂੰ ਕਿਕ ਸਟਾਰਟ ਮਿਲ ਜਾਵੇ ਤੇ ਬੈਕ ਅਪ ਹੋ ਜਾਵੇ। ਬਟ ਡੈਫੀਨੇਟਲੀ ਜੇ ਕਿਸੇ ਨੇ ਵੀ ਇਹ ਚੀਜ਼ ਕਰਨੀ ਹੈਗੀ ਆ ਤਾਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੋਚ ਕੇ ਚੱਲੋ। ਉਸ ਤੋਂ ਬਾਅਦ ਰਾਜਕਿਰਨ, ਬਹੁਤ ਕਾਲਸ ਔਰ ਮੈਸੇਜਿਸ ਇਸ ਚੀਜ਼ ਦੇ ਵੀ ਆ ਰਹੇ ਆ ਕਿ EL ਵਿੱਚ ਕੀ ਸਿਚੁਏਸ਼ਨ ਹੈਗੀ ਹੈ ਕੈਲੀਫੋਰਨੀਆ 'ਚ। ਸੋ ਸਿੰਪਲ ਹੈਗੀ ਆ, ਜੋ ਵੀ ਜਿਸ ਤਰ੍ਹਾਂ ਦਾ ਵੀ ਲਾਅ ਸਾਰੇ ਅਮਰੀਕਾ 'ਚ ਚੱਲ ਰਿਹਾ ਹੈਗਾ, ELD ਦਾ ਸੇਮ ਲਾਅ ਜਿਹੜਾ ਉਹ ਕੈਲੀਫੋਰਨੀਆ ਦੇ ਵਿੱਚ ਵੀ ਹੈਗਾ। ਸਿਰਫ ਇਹ ਆ ਕਿ ਅੱਜ ਤੋਂ ਪਹਿਲਾਂ ਜਿਹੜਾ ਆ 2023 ਦਸੰਬਰ 31 ਤੱਕ ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜੀ ਸੀ ਉਹ ELD ਜਿਹੜੀ ਆ ਉਹਨੂੰ ਐਨਫੋਰਸਮੈਂਟ ਨਹੀਂ ਸੀ ਕਰ ਰਹੀ। ਹੁਣ ਉਹਨਾਂ ਨੇ ਫੁੱਲ ਐਨਫੋਰਸਮੈਂਟ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ। ਸੋ ਇਹਦੇ ਵਿੱਚ ਸਿੰਪਲ ਹੈਗਾ, ਜਿਹੜਾ 150 ਮਾਈਲ ਏਅਰ ਮਾਈਲ ਰੇਡੀਅਸ ਹੈਗਾ ਉਹ ਫੈਡਰਲ ਲਾਅ ਹੈਗਾ, ਉਹ ਕਿਤੇ ਨਹੀਂ ਚੇਂਜ ਹੋਇਆ, ਉਹ ਸੇਮ ਆਲ ਹੈਗਾ। ਪਰ ਜੇ ਤੁਸੀਂ 150 ਏਅਰ ਮਾਈਲ ਰੇਡੀਅਸ ਜਿਹੜਾ ਉਹ ਗਰਾਊਂਡ ਦੇ ਉੱਤੇ 173 ਮਾਈਲ ਬਣਦਾ ਹੈਗਾ, 172 ਸਮ ਮਾਈਲ ਬਣਦਾ ਹੈਗਾ। ਸੋ ਉਹ ਜਿਹੜਾ ਹੈਗਾ ਉਹ ਤੁਸੀਂ ਸਟਿਲ ਉਹਦੇ ਵਿੱਚ ਜੇ ਕੰਮ ਕਰਦੇ ਹੈਗੇ ਆ ਤੇ ਤੁਹਾਡਾ ਫਰੇਟ ਜਿਹੜਾ ਆ ਉਹ ਬਾਹਰੋਂ ਨਹੀਂ ਆਉਂਦਾ ਹੈਗਾ, ਬਾਹਰਲੀ ਸਟੇਟ ਤੋਂ ਨਹੀਂ ਆ ਰਿਹਾ ਹੈਗਾ, ਤੇ ਫਿਰ ਤੁਸੀਂ ਜਿਹੜਾ ਆ ਉਹਨੂੰ ਉਸ ਚੀਜ਼ ਨੂੰ ਤੁਸੀਂ ਜਿਹੜਾ ਆ ਉਹ ਕਰ ਸਕਦੇ ਹੈਗੇ। ਆਪਣਾ ਨਾ ਕਿ ਲੈਂਦੇ ਤੁਸੀਂ ELD ਪੇਪਰ ਯੂਜ਼ ਕਰ ਸਕਦੇ ਆ। ਪਰ ਜੇ
ਹੁਣ ਕਈ ਇੱਥੇ ਕੰਪਲੀਕੇਸ਼ਨਸ ਇਹ ਹੈਗੀਆਂ ਕਿ ਜਿਹੜੇ ਡਰਾਈਵਰ ਹੁਣ ਮੰਨ ਲਓ ਕਿ ਆਪਣੇ ਕਾਫੀ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਯਾਰਡ ਦੇ ਵਿੱਚ ਕੰਮ ਹੁੰਦਾ ਕਿ ਟ੍ਰੇਲਰ ਯਾਰਡ 'ਚ ਡਰੋਪ ਹੋ ਜਾਂਦਾ, ਉੱਥੋਂ ਜਿਹੜਾ ਲੋਕਲ ਡਰਾਈਵਰ ਹੈਗਾ ਉਹ ਟ੍ਰੇਲਰ ਚੁੱਕਦਾ ਆ ਤੇ ਉਹ ਜਾ ਕੇ ਡਿਲੀਵਰ ਕਰ ਦਿੰਦਾ, ਜਾਂ ਲੋਕਲ ਡਰਾਈਵਰ ਉੱਥੋਂ ਡਾਕ ਤੋਂ ਸਮਾਨ ਚੱਕ ਕੇ ਟ੍ਰੇਲਰ ਲੋਡ ਕਰਕੇ ਲਿਆਣ ਕੇ ਵਾਪਸ ਉੱਥੇ ਛੱਡ ਦਿੰਦਾ ਯਾਰਡ ਦੇ ਵਿੱਚ, ਤੇ ਉੱਥੋਂ ਹੁਣ ਉਹ ਜਿਹੜਾ ਲੋਕਲ ਡਰਾਈਵਰ ਹੈਗਾ ਜਿਹੜਾ ਟ੍ਰੇਲਰ ਚੁੱਕ ਕੇ ਲੈ ਕੇ ਜਾ ਰਿਹਾ, ਟ੍ਰੇਲਰ ਚੁੱਕ ਕੇ ਲੈ ਕੇ ਆ ਰਿਹਾ, ਉਹਨੂੰ ELD ਚਾਹੀਦੀ ਹੈ ਬਿਕੋਜ਼ ਉਹਦਾ ਫਰੇਟ ਜਿਹੜਾ ਉਹ ਕੈਲੀਫੋਰਨੀਆ ਤੋਂ ਬਾਹਰ ਜਾ ਰਿਹਾ, ਕੈਲੀਫੋਰਨੀਆ ਬਾਹਰੋਂ ਕੈਲੀਫੋਰਨੀਆ ਦੇ ਅੰਦਰ ਆ ਰਿਹਾ, ਸੋ ਉੱਥੇ ਉਹਨਾਂ ਨੂੰ ELD ਚਾਹੀਦੀ ਹੈ। ਸੋ ਇਹ ਚੀਜ਼ਾਂ ਜਿਹੜੇ ਆਪਣੇ ਕੰਟੇਨਰ ਵਰਕ ਵਾਲੇ ਹੈਗੇ ਆ, ਜਾਂ ਤੁਹਾਡਾ 173 ਮਾਈਲ ਤੋਂ ਬਾਹਰ ਜੇ ਤੁਸੀਂ ਚਲੇ ਜਾਂਦੇ ਆ, ਇਹ ਮੇਕਸ਼ਰ ਕਰੋ ਜੇ ਤੁਸੀਂ 173 ਮੀਲ ਤੋਂ ਵੱਧ ਤੁਹਾਡਾ ਰਾਊਟ ਹੈਗਾ, ਡਜ਼ਨਟ ਮੈਟਰ। ਹੁਣ ਕੈਲੀਫੋਰਨੀਆ ਜਿਹੜਾ ਹੈਗਾ ਐਂਡ ਟੂ ਐਂਡ 796 ਮਾਈਲ ਦਾ ਰਨ ਹੈਗਾ ਜੇ ਤੁਸੀਂ ਸੈਨ ਡਿਏਗੋ ਥੱਲੇ ਬਾਰਡਰ ਤੋਂ ਚੱਲਦੇ ਆ ਤੇ ਓਰੇਗਨ ਬਾਰਡਰ ਤੱਕ। ਸੋ ਰਹਿੰਦੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਹੀ ਆ, ਪਰ ਜੇ ਤੁਸੀਂ 173 ਮੀਲ ਤੋਂ ਵੱਧ ਤੁਹਾਡਾ ਸਰਕਲ ਹੈਗਾ ਬਾਹਰ ਜਾਂਦੇ ਉਹਦੇ ਲਈ ਤੁਹਾਨੂੰ ਲੋੜ ਹੈਗੀ ਆ। ਸੋ ਬਿਲਕੁਲ ਰਮਨ ਭਾਜੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਇੰਟਰਸਟਡ ਘਟਣ ਦੀ, ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਆ ਟਰੱਕਿੰਗ ਵਾਲੇ ਵੀ ਸਵੇਰ ਨੂੰ ਅਪਡੇਟ ਅਮਰੀਕਾ ਪ੍ਰੋਗਰਾਮ ਜ਼ਰੂਰ ਸੁਣਿਆ ਕਰੋ। ਚੇਂਜਸ ਬਹੁਤ ਤੇਜ਼ੀ ਨਾਲ ਆ ਰਹੀਆਂ, ਲੱਗਦਾ ਨਹੀਂ ਅੱਜ ਜਿਹੜੀ ਰਿਪੋਰਟ ਆਈ ਹੈਗੀ ਬੜੀ ਗੁੱਡ ਨਹੀਂ, ਇਨਫਲੇਸ਼ਨ ਫੇਰ ਵਧੀ ਹੈਗੀ ਆ। ਸੋ ਕੀ ਹੋਊਗਾ, ਤੇ ਗੂਗਲ ਤੇ ਐਮਾਜ਼ੋਨ ਨੇ ਹੰਡਰਡਸ ਆਫ ਵਰਕਰ 2 ਦਿਨਾਂ ਦੇ ਵਿੱਚ ਲੇ ਆਫ ਕੀਤੇ ਆ। ਸੋ ਪਤਾ ਨਹੀਂ ਕਿੱਧਰ ਨੂੰ ਸਿਚੁਏਸ਼ਨ ਜਾਣੀ ਆ। ਇੱਕ ਸੀ ਤੁਹਾਡਾ ਇਕਵਿਪਮੈਂਟ ਖਰੀਦਣ ਦੀ, ਉਹਦੇ 'ਚ ਥੋੜਾ ਫਨੀ ਸਾਈਡ ਮੈਂ ਦੱਸਦਾ ਵੀ ਇੱਕ ਟਰੱਕ ਡਰਾਈਵਰ ਵਿਲੀਅਮ ਰੋਬਰਟਸ ਨਾਰਥ ਕੈਰੋਲੀਨਾ ਦਾ, ਉਹਨੇ ਲੋਟੋ ਪਾਈ ਸੀ ਤੇ ਉਹਨੂੰ $1 ਮਿਲੀਅਨ ਦਾ ਜਿਹੜਾ ਸਕ੍ਰੈਚਰ ਲੋਟਰੀ ਜਿੱਤ ਲਈ। ਠੀਕ ਹੈ। ਤੇ ਉਹ ਕਹਿੰਦਾ ਵੀ ਮੈਂ $6 ਲੱਖ ਲੈ ਲਿਆ ਰਾਈਟ ਵੇ, ਕੱਟ ਕਟਾ ਕੇ 4,29,000 ਮਿਲ ਜਾਣਾ, ਤੇ ਹੁਣ ਮੈਂ ਉਹਦਾ ਟਰੱਕ ਦਾ ਜਿਹੜਾ ਸਮਾਨ ਆ ਜਾਂ ਟਰੱਕ ਹੋਰ ਪਾਉਂਗਾ। ਸੋ ਜੇ ਤਾਂ ਲੋਟਰੀ ਜਿੱਤੀ ਫੇਰ ਟਰੱਕ ਖਰੀਦ ਲਓ। ਜਦੋਂ ਲੋਟਰੀ ਜਿੱਤਦੇ ਨਾ ਕਹਿੰਦੇ ਆ ਬੰਦੇ ਨੇ ਜਿੱਤੀ, ਅਸਲ 'ਚ ਤਾਂ ਸਰਕਾਰ ਜਿੱਤਦੀ ਆ। ਮਿਲੀਅਨ ਜਿੱਤ ਕੇ 4 ਲੱਖ ਮਿਲਿਆ, 6 ਲੱਖ ਤਾਂ ਟੈਕਸਾਂ 'ਚ ਹੀ ਚਲਾ ਗਿਆ। 4,29,000 ਉਹ ਅਸਲ ਦੇ ਵਿੱਚ ਤਾਂ ਕਹਿੰਦੇ ਧੰਨਵਾਦ ਤੇ ਵਧਾਈ ਤਾਂ ਅਸਲ 'ਚ ਉਹਨਾਂ ਨੂੰ ਦੇਣੀ ਚਾਹੀਦੀ ਹੈ ਜਿਨ੍ਹਾਂ ਨੇ ਟੈਕਸ ਕੱਟਣਾ ਉਸ ਦੇ ਵਿੱਚੋਂ। ਤੇ ਰਮਨ ਜੀ, ਪੋਰਟਸ ਦੇ ਉੱਤੇ ਜੇ ਸੁਏਜ਼ ਕਨਾਲ ਦੇ ਵਿੱਚ ਹੁਣ ਮੁਸ਼ਕਿਲਾਂ ਚੱਲ ਰਹੀਆਂ ਆ, ਲੋਡ ਇਹਦਾ ਮਤਲਬ ਪੂਰੇ ਨਹੀਂ ਹੋਣਗੇ, ਖਾਲੀ ਵੀ ਟਰੱਕ ਜਿਹੜੇ ਆ ਉਹ ਚੱਲਣਗੇ, ਕੀ ਅਸਰ ਕੋਈ ਪੋਰਟ ਦੇ ਉੱਤੇ ਉਸ ਦਾ ਅਜੇ ਕੋਈ ਨਜ਼ਰ ਆਇਆ? ਕੋਈ ਨੇ ਕੁਛ ਅਪਡੇਟ ਦੱਸੀ ਆ? ਘੱਟ ਆ ਰਹੇ ਆ, ਡਿਲੇ ਦੇ ਵਿੱਚ ਆ, ਸਪਲਾਈ ਚੇਨ ਦੇ ਉੱਤੇ ਇਹਦਾ ਅਸਰ ਕੀ ਕੁਛ ਹੈ ਨਜ਼ਰ ਆ ਰਿਹਾ? ਬਿਲਕੁਲ ਰਾਜਕਰਨ, ਇਹਦਾ ਕਾਫੀ ਅਸਰ ਹੈਗਾ। ਜਿੱਦਾਂ ਕਿ ਆਪਾਂ ਪਹਿਲਾਂ ਹੀ ਗੱਲ ਕਰਦੇ ਹਾਂ ਕਿ ਆਪਣੀ ਜਿਹੜੀ ਪੈਨਾਮਾ ਕਨਾਲ ਹੈਗੀ ਆ ਉਹਦਾ ਆਲਮੋਸਟ 9% 10% ਦੇ ਲਾਗੇ ਜਿਹੜਾ ਅਸਰ ਪਿਆ ਹੈਗਾ ਵੈਸਟ ਕੋਸਟ ਦੇ ਉੱਤੇ, ਆਪਣੇ ਇੱਧਰਲੇ ਪਾਸੇ ਫਰੇਟ ਨੂੰ। ਤੇ ਹੈਗਾ ਉਧਰ ਵੀ ਹੁਣ ਜਿਹੜੀਆਂ ਪ੍ਰੋਬਲਮ ਸਿਚੁਏਸ਼ਨਸ ਖੜੀਆਂ ਹੋਈਆਂ ਹੈਗੀਆਂ। ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀਗਾ ਜਿੱਥੇ ਕਿ ਆਇਆ ਹੈ ਕਿ ਅਸੀਂ ਨਾ ਬਹੁਤ ਪੀਸਫੁਲ ਸਮੁੰਦਰਾਂ ਦੇ ਆਦੀ ਹੋ ਚੁੱਕੇ ਹਾਂ। ਅਸੀਂ ਜਿਹੜਾ ਸ਼ਿਪਮੈਂਟ ਹੈਗੀ ਸੀ ਉਹਨੂੰ ਇੱਕ ਕਨਵੇਅਰ ਬੈਲਟ ਵਾਂਗੂ ਕਰ ਰਹੇ ਸੀਗੇ ਕਿ ਉਧਰੋਂ ਸਮਾਨ ਘੱਟਾ, ਇੱਧਰ ਸਮਾਨ ਆ ਗਿਆ ਚੁੱਪਚਾਪ, ਕੋਈ ਕਨਵੇਅਰ ਬੈਲਟ ਕਿਤੇ ਰੁਕੀ ਨਹੀਂ, ਗੱਲ ਖਤਮ। ਠੀਕ ਹੈ ਨਾ। ਸੋ ਉਹ ਜਿਹੜਾ ਐਰਾ ਹੈਗਾ ਨਾ ਉਹ ਬੇਸਿਕਲੀ ਇੱਕ ਹਿਸਾਬ ਦੇ ਨਾਲ ਖਤਮ ਹੋਣ ਜਾ ਰਿਹਾ। ਸੋ ਕਨਵੇਅਰ ਬੈਲਟ ਜਿਹੜੀ ਆ ਉਹ ਕਿਤੇ ਨਾ ਕਿਤੇ ਫਸ ਜਾਂਦੀ ਹੈ ਰਸਤੇ 'ਚ। ਸੋ ਬਹੁਤ ਜਿਹੜੇ ਕੰਟਰੀਜ਼ ਹੈਗੇ ਆ, ਜਿਹੜੇ ਕੋਈ ਗਰੁੱਪਸ ਹੈਗੇ ਆ, ਪਾਇਰੇਟਸ ਹੈਗੇ ਆ, ਪ੍ਰੈਡੀਟਰੀ ਸਟੇਟਸ ਹੈਗੀਆਂ ਆ, ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਹੁਣ ਇਸ ਸਪਲਾਈ ਚੇਨ ਨੂੰ ਹਿੰਡਰ ਕਰ ਰਹੀਆਂ ਹੈਗੀਆਂ। ਸੋ ਸਾਨੂੰ ਉਹਨਾਂ ਚੀਜ਼ਾਂ ਦੇ ਨਾਲ ਥੋੜ੍ਹਾ ਜਿਹਾ ਮਤਲਬ ਕਿ ਆਪਣੇ ਆਪ ਨੂੰ ਢਾਲਣਾ ਪੈਣਾ ਆ। ਇਹ ਚੀਜ਼ਾਂ ਪਾਰਟ ਆਫ ਲਾਈਫ ਬਣਾਉਣੀਆਂ ਪੈਣੀਆਂ ਆ। ਕਾਫੀ ਦੇਰ ਤੋਂ ਜਿਹੜਾ ਸ਼ਿਪਿੰਗ ਲੇਨ ਸੀਗੀਆਂ ਉਹ ਕੁਛ ਇੱਕ ਜਗ੍ਹਾ ਨੂੰ ਛੱਡ ਕੇ ਬਾਕੀ ਪ੍ਰੀਟੀ ਮਚ ਆਲਮੋਸਟ ਐਵਰੀ ਪਾਰਟ ਆਫ ਦਾ ਵਰਲਡ ਸੇਫ ਸੀਗੀਆਂ, ਪਰ ਉਹ ਹੁਣ ਸੇਫ ਨਹੀਂ ਰਹਿ ਰਹੀਆਂ ਹੈਗੀਆਂ। ਸੋ ਇਹਨਾਂ ਚੀਜ਼ਾਂ ਦਾ ਜਿਹੜਾ ਆ ਇਹ ਇਕੋਨਮੀਜ਼ ਦੇ ਉੱਤੇ, ਮਾਰਕੀਟ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਪੈਣਾ ਲਾਜ਼ਮੀ ਹੈਗਾ। ਕਿਉਂਕਿ ਆਪਾਂ ਜਦੋਂ ਕਨਵੇਅਰ ਬੈਲਟ ਇਹਦੀ ਜਿਹੜਾ ਬੜਾ ਵਧੀਆ ਐਗਜ਼ਾਮਪਲ ਹੈਗਾ ਕਿ ਉਹ ਕਨਵੇਅਰ ਬੈਲਟ ਦਾ ਹੈਗਾ, ਜਦੋਂ ਫੈਕਟਰੀਆਂ ਦੇ ਵਿੱਚ, ਕੰਪਨੀਆਂ ਦੇ ਵਿੱਚ ਕਨਵੇਅਰ ਬੈਲਟ ਦੇ ਉੱਤੇ ਸਮਾਨ ਚੱਲਦਾ ਹੈਗਾ, ਡਿਸਟ੍ਰੀਬਿਊਸ਼ਨ ਸੈਂਟਰ 'ਚ ਤੁਹਾਡੇ ਉਹ ਚੱਲਦਾ ਆ, ਐਮਾਜ਼ੋਨ 'ਤੇ ਆਪਾਂ ਕਈ ਵਾਰੀ ਦੇਖਦੇ ਹਾਂ ਚੱਲਦਾ, ਕਿਤੇ ਵੀ ਇੱਕ ਬੈਲਟ ਵੀ ਖੜ ਜਾਂਦੀ ਹੈ ਤਾਂ ਸਾਰਾ ਸਿਸਟਮ ਜਿਹਾ ਹਿਲ ਜਾਂਦਾ। ਸੋ ਇਹੀ ਚੀਜ਼ ਸੇਮ ਚੀਜ਼ ਹੈਗੀ ਆ। ਇਹ ਕਨਵੇਅਰ ਬੈਲਟ ਨੂੰ ਸਾਰੀਆਂ ਸ਼ਿਪਿੰਗ ਲੇਨਸ ਚੱਲਦੀਆਂ ਸੀ, ਪਰ ਹੁਣ ਇਹਨਾਂ ਦੇ ਉੱਤੇ ਜਿਹੜਾ ਫਰਕ ਪੈਣ ਕਰਕੇ ਡੈਫੀਨੇਟਲੀ ਜਿਹੜੇ ਆਪਣੀ ਇਕੋਨਮੀ ਹੈਗੀ ਆ, ਮਾਰਕੀਟ ਪਲੇਸ ਹੈਗੀ ਆ, ਰੇਟਸ ਹੈਗੇ ਆ,
ਫਿਊਲ ਹੈਗਾ, ਹਰ ਇੱਕ ਚੀਜ਼ ਦੇ ਉੱਤੇ ਅਸਰ ਪੈਣਾ ਲਾਜ਼ਮੀ ਹੈਗਾ। ਸੋ ਬਿਲਕੁਲ ਜਿਹੜਾ ਸਪਲਾਈ ਚੇਨ ਤੇ ਹਾਇਰ ਫਰੇਟ ਰੇਟਸ 90% ਤਾਂ ਕਹਿੰਦੇ ਜਿਹੜਾ ਸੁਏਜ਼ ਕਨਾਲ ਤੋਂ ਟ੍ਰੈਫਿਕ ਆ ਰਿਹਾ ਆ ਉਹ ਡਿਵਰਟ ਕਰਨਾ ਪਿਆ ਹੈਗਾ, ਡਿਸਟਰਪਟ ਹੋਇਆ ਹੈ। ਸੋ ਇਹਦੇ ਨਾਲ ਟੋਟਲੀ ਜਿਹੜੇ ਗਲੋਬਲ ਟ੍ਰੇਡ ਰਾਊਟਸ ਆ ਉਹਨਾਂ ਦੇ ਉੱਤੇ ਅਸਰ ਪਿਆ ਹੈਗਾ। ਬਿਲਕੁਲ। ਤੇ ਰਮਨ ਜੀ, ਹਰਜੋਤ ਜੀ, ਜਾਂਦੇ ਜਾਂਦੇ ਇੱਕ ਅਹਿਮ ਜਿਹੜਾ ਟੌਪਿਕ ਜਿਸ ਦੇ ਉੱਤੇ ਆਪਾਂ ਪਿਛਲੇ ਕਈ ਵੀਕਸ ਤੋਂ ਗੱਲ ਵੀ ਜਿਹੜੀ ਉਹ ਕਰ ਰਹੇ ਹਾਂ, ਫੈਂਟਨਲ ਦਾ ਜਿਹੜਾ ਮਸਲਾ ਇਸ ਟਾਈਮ ਬਣਿਆ ਪਿਆ ਆ। ਸਾਡੀ ਗੱਲ ਕਰਨ ਦਾ ਮਕਸਦ ਸਿਰਫ ਤੇ ਸਿਰਫ ਹਾਰਮ ਰਿਡਕਸ਼ਨ ਨੂੰ ਜਿਹੜਾ ਉਹ ਲੈ ਕੇ ਆ, ਵੀ ਜਿਹੜਾ ਨੁਕਸਾਨ ਹੋ ਰਿਹਾ ਆ ਉਸ ਤੋਂ ਜਿਹੜਾ ਉਹ ਬਚਾਅ ਹੋ ਸਕੇ, ਲੋਕ ਇਸ ਦੇ ਪ੍ਰਤੀ ਜਾਗਰੂਕ ਹੋ ਸਕਣ। ਬਹੁਤ ਸਾਰੇ ਨਸ਼ਿਆਂ ਦੇ ਵਿੱਚ ਇਹ ਹੁਣ ਲੱਗ ਕੇ ਆ ਰਹੀ ਆ, ਇਹ ਅਡਲਟਰੇਟਿਡ ਆ, ਵਿੱਚ ਮਿਕਸ ਕਰਕੇ ਆ ਰਹੀ ਆ। ਬੜੀਆਂ ਧਾਰਨਾਵਾਂ ਨੇ ਵੱਖ-ਵੱਖ ਨਸ਼ਿਆਂ ਨੂੰ ਲੈ ਕੇ, ਕੋਈ ਉਸ ਨੂੰ ਨਸ਼ਾ ਮੰਨਦਾ ਨਹੀਂ ਮੰਨਦਾ, ਕਦੀ ਕਦੀ ਪੈਗ ਲਾ ਲੈਂਦੇ ਆ, ਚੱਲ ਥੋੜ੍ਹੀ ਬਹੁਤੀ ਖਾ ਲੈਂਦੇ ਆ, ਇਹ ਆ ਉਹ ਆ। ਉਹ ਤਾਂ ਹੈ ਉਹ ਜਿਹੜੀ ਗੱਲ ਹੈ ਉਹ ਤਾਂ ਹੈ ਹੀ ਆ, ਪਰ ਉਸ ਦੇ ਵਿੱਚ ਰਮਨ ਜੀ, ਹਰਜੋਤ ਜੀ, ਸਭ ਤੋਂ ਵੱਡੀ ਸਮੱਸਿਆ, ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਆ ਵੀ ਬਹੁਤ ਹੀ ਘਾਤਕ ਜਿਹੜਾ ਸਿੰਥੈਟਿਕ ਡਰੱਗ ਉਸ ਦੇ ਵਿੱਚ ਨਾਲ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਜ਼ਹਿਰ ਮਿਲ ਕੇ ਜਿਹੜਾ ਉਹ ਆ ਰਿਹਾ ਆ। ਉਹ ਜਿਹੜਾ ਨਸ਼ਾ ਕਰ ਰਿਹਾ, ਜਿਹੜਾ ਨਸ਼ਾ ਕਰਨਾ ਪਹਿਲਾਂ ਹੀ ਮਾੜਾ ਆ, ਉਹ ਉਸ ਦੇ ਵਿੱਚ ਲੱਗ ਕੇ ਆ ਕੇ ਉਹ ਮੌਤਾਂ ਵੱਲ ਨੂੰ ਜਿਹੜਾ ਆ ਸਬੱਬ ਜਿਹੜਾ ਉਹ ਬਣ ਰਿਹਾ ਹੈਗਾ ਆ। ਸੋ ਕਾਰਨ ਇਹ ਆ ਓਵਰਡੋਜ਼ ਨਾ, ਹੋ ਰਿਹਾ। ਪਿਛਲੇ ਹਫਤੇ ਵੀ ਆਪਾਂ ਗਏ ਰਾਜਕਰਨ ਸੀਗੇ। ਤੇ ਹਰਜੋਤ ਭਾਜੀ, ਲਾਸਟ ਨਾਈਟ ਦੀ ਨਿਊਜ਼ ਸੀਗੀ ਕਿ US ਦੇ ਵਿੱਚ, ਖਾਸ ਕਰਕੇ ਆਪਣੇ ਇੱਧਰ ਕੈਲੀਫੋਰਨੀਆ ਦੇ ਵਿੱਚ ਵੀ ਆਪਾਂ ਕਹਿ ਰਹੇ ਹਾਂ ਕਿ ਹਾਈਐਸਟ ਜਿਹੜੀ ਐਡੋਲਸੈਂਟ ਜਾਂ ਟੀਨੇਜਰ ਸੁਸਾਈਡ ਆਪਣੀ ਹੈਗੀ ਆ ਓਵਰਡੋਜ਼ ਡੈਥ ਹੈਗੀ, ਓਵਰਡੋਜ਼ ਡੈਥ ਹੈਗੀ ਆ ਟੀਨੇਜਰ ਦੇ ਵਿੱਚ, ਉਹ ਫੈਂਟਨਲ ਲੇਸ ਡਰੱਗ ਦੇ ਨਾਲ ਹੋ ਰਹੀ ਹੈਗੀ ਆ। 22 ਪੀਪਲ ਐਵਰੀ ਡੇ ਓਵਰਡੋਜ਼ ਨਾਲ ਜਾ ਰਹੇ ਹੈਗੇ। ਕੱਲੇ ਕੈਲੀਫੋਰਨੀਆ ਆਪਾਂ ਪਿਛਲੇ ਹਫਤੇ ਜਦੋਂ ਉੱਥੇ ਗਏ ਸੀ ਨਾ ਰਾਜਕਰਵੀਰ ਸਿੰਘ ਜੀ, ਸਟਾਕਟਨ ਗੁਰਦੁਆਰਾ ਸਾਹਿਬ ਵੀ ਕਵਰ ਕਰਨ ਦੇ ਲਈ ਜਿਹੜੀ ਰੈਲੀ ਹੋਈ ਸੀ, ਆਪਾਂ ਨੂੰ ਕੁਝ ਬੀਬੀਆਂ ਵੀ ਮਿਲੀਆਂ ਸੀਆਂ, ਕੁਝ ਆਪਣੇ ਵੀਰ ਵੀ ਮਿਲੇ ਸੀ। ਉਹ ਕਹਿੰਦੇ ਯਾਰ ਆਪਣੇ ਬੰਦਿਆਂ ਨੂੰ ਸਮਝ ਨਹੀਂ ਲੱਗਦਾ ਜਿਹੜਾ ਤੁਸੀਂ ਲੇਸ ਕਹਿੰਦੇ ਰਹਿੰਦੇ ਆ, ਵੀ ਕਈਆਂ ਦੇ ਬਜ਼ੁਰਗ ਤਾਂ ਫੀਮ ਖਾਂਦੇ ਰਹੇ ਆ। ਸੋ ਇਹ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਫੀਮ ਲੋਕ ਖਾਂਦੇ ਜਾਂ ਉਹਦੇ ਵਿੱਚ ਇਹ ਲੇਸ ਇਦਾਂ ਦੀ ਆ ਵੀ ਕੈਮੀਕਲ ਮਿਲਾ ਦਿੱਤਾ ਜਾਂਦਾ, ਉਹਦੀ ਜਿਹੜੀ ਪਾਵਰ ਆ ਉਹ 50 ਤੋਂ 100% ਵੱਧ ਜਾਂਦੀ ਆ, ਤੇ ਉਹ ਟੱਚ ਕਰਨ ਦੇ ਨਾਲ ਹੀ ਜਿਹੜਾ ਬੰਦਾ ਉਹਦੀ ਡੈਥ ਹੋ ਜਾਂਦੀ ਆ। ਸੋ ਇਹਦੇ ਸੰਬੰਧ ਦੇ ਵਿੱਚ ਜੇਸਨ ਡੀ ਫੋਰਡ ਇੱਕ ਰੈਪਰ ਟਰਨਡ ਸਿੰਗਰ ਹੈਗੇ ਆ, ਜਿਨ੍ਹਾਂ ਨੂੰ ਜੈਲੀ ਰੋਲ ਕਰਕੇ ਜਾਣਿਆ ਜਾਂਦਾ ਆ। ਉਹਨਾਂ ਨੇ ਕਾਂਗਰਸ ਦੇ ਸਾਹਮਣੇ ਹੀਅਰਿੰਗ 'ਚ ਆਪਣੇ ਬਿਆਨ ਦਿੱਤੇ ਆ ਵੀ ਇਹ ਫੈਂਟਲਿਨ ਦੇ ਅਗੇਂਸਟ ਸਾਨੂੰ ਜਿਹੜਾ ਬਿੱਲ ਆ ਇਮੀਡੀਏਟਲੀ ਪਾਸ ਕਰਨਾ ਚਾਹੀਦਾ। ਸੋ ਉਹ ਰਾਜਕਨਵੀਰ ਸਿੰਘ ਜੀ ਥੋੜੇ ਜਿਹਾ ਨਹੀਂ, ਉਹ ਵੀ ਆਪਾਂ ਸੁਣਾ ਦਿੰਦੇ ਹਾਂ। ਰਮਨ ਜੀ ਕੁਝ ਕਹਿ ਰਹੇ ਸੀ ਜੀ। ਰਮਨ ਜੀ ਜੀ, ਇਹ ਜਿਹੜੀ ਫੈਂਟਨਲ ਹੈਗੀ ਆ ਨਾ, ਇਹ ਕੱਲੀ ਜਿਹੜੀ ਆਪਣੀ ਅਫੀਮ ਆ ਉਹਦੇ ਵਿੱਚ ਮਿਕਸ ਨਹੀਂ ਕੀਤੀ ਜਾਂਦੀ। ਜਿਹੜੀਆਂ ਨਸ਼ੇ ਵਾਲੀਆਂ ਟੈਬਲੇਟਸ ਕੁਝ ਗੋਲੀਆਂ ਮਿਲਦੀਆਂ ਉਹਦੇ ਵਿੱਚ ਵੀ ਆ, ਉਹਨਾਂ ਦੇ ਉੱਤੇ ਲੇਸ ਕਰਨ ਦਾ ਮਤਲਬ ਹੈ ਕਿ ਉਹਨੂੰ ਹਲਕਾ ਜਿਹਾ ਟੱਚ ਦਿੱਤਾ ਹੁੰਦਾ, ਉਹਦੇ ਉੱਤੇ ਲਾ ਦੇਣੀ ਉਹਦੇ ਵਿੱਚ। ਹਾਂ ਉਹਦੇ ਉੱਪਰ ਟੱਚ ਦਿੱਤਾ ਹੁੰਦਾ, ਜਿਹਦੇ ਨਾਲ ਕਿ ਇਹਦਾ ਨਸ਼ਾ ਕਈ ਗੁਣਾ ਵੱਧ ਜਾਂਦਾ। ਸੋ ਉਹ ਇੱਕ ਉਸ ਚੀਜ਼ ਨੂੰ ਥੋੜਾ ਜਿਹਾ ਵੱਧ ਕਰਨ ਲਈ, ਪਰ ਇਹਦਾ ਮਤਲਬ ਇਹ ਆ ਕਿ ਜਿਹੜੀ ਇਹ ਫੈਂਟਨਲ ਹੈਗੀ ਆ ਉਸ ਮਾਤਰਾ ਨਾਲੋਂ ਵੱਧ ਲੇਸ ਕੀਤੀ ਗਈ ਆ, ਵੱਧ ਉੱਤੇ ਲਾਈ ਗਈ ਆ, ਤਾਂ ਉਹ ਡੈਡਲੀ ਹੈਗੀ ਆ, ਉਹ ਮਾਰ ਦਿੰਦੀ। ਸੋ ਇਹ ਆ ਕਿ ਇਹ ਕਿਸੇ ਹੱਦ ਤੱਕ, ਕਿਸੇ ਲੈਵਲ ਤੱਕ ਇਹਨੂੰ ਯੂਜ਼ ਕੀਤਾ ਜਾਵੇ ਤਾਂ ਉਹਦੇ ਉੱਤੇ ਸ਼ਾਇਦ ਉਹਦਾ ਨਹੀਂ ਫਰਕ ਪੈਂਦਾ, ਪਰ ਜਦੋਂ ਇਹ ਕਿਸੇ ਵੀ ਇੱਕ ਉਸ ਬਹੁਤ ਹੀ ਮਾਈਨਿਊਟ ਮਾਤਰਾ ਤੇ ਉਹ ਵੱਧ ਹੋ ਜਾਂਦੀ ਆ, ਤੇ ਉਹਦੇ ਵਿੱਚ ਇਹ ਜਿਹੜੀ ਆ ਡੈਥ ਜਿਹੜੀ ਆ ਉਹ ਹੋ ਸਕਦੀ ਆ। ਉਹ ਹੋ ਹੀ ਰਹੀ ਆ ਰਮਨ ਜੀ, ਬਿਲਕੁਲ। ਕਿਉਂਕਿ ਦੇਖੋ, ਲੱਖ ਬੰਦੇ ਦਾ ਵੱਧ ਮਰਨਾ ਇੱਕ ਸਾਲ, 365 ਦਿਨ ਹੁੰਦੇ ਆ ਮਹਿਜ ਇੱਕ ਸਾਲ ਦੇ ਵਿੱਚ। ਹੁਣ ਜਦੋਂ ਤੁਸੀਂ ਹੀਅਰਿੰਗ ਸੁਣੋਗੇ ਨਾ 2 ਮਿੰਟ ਦੀ, ਤੁਹਾਨੂੰ ਪਤਾ ਲੱਗ ਜਾਊਗਾ ਵੀ ਬੰਦੇ ਨੂੰ ਨੀਂਦ ਨਹੀਂ ਆਣੀ ਇਹ ਸੁਣ ਕੇ। ਵੀ ਉਹੀ ਤੇ ਗੱਲ ਆ ਨਾ, ਵੀ ਤੁਸੀਂ ਆਪਾਂ ਆਪ ਹੀ ਜਿਹੜਾ ਉਹ ਦੇਖ ਲਈਏ ਵੀ ਲੱਖ ਬੰਦਾ ਮਰ ਰਿਹਾ ਆ 365 ਦਿਨਾਂ ਦੇ ਵਿੱਚ। ਦਿਨ ਦੇ 250 ਬੰਦਾ ਐਵਰੀ ਡੇ ਮਰ ਰਿਹਾ ਆ। 250 ਬੰਦਾ ਮਤਲਬ ਜਹਾਜ਼ ਇੱਕ ਵੱਡਾ ਭਰਿਆ, ਰੋਜ਼ ਇੱਕ ਜਹਾਜ਼ ਡਿੱਗ ਰਿਹਾ ਆ। ਆਪਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਇਹ ਇੱਕ ਨਸ਼ੇ ਕਰਕੇ ਆ। ਜੀ ਰਮਨ ਜੀ। ਰਾਜਕਰਨ, ਇਹਦੇ ਵਿੱਚ ਮੈਂ ਫਿਰ ਦੁਬਾਰਾ ਤੋਂ ਉਸੇ ਚੀਜ਼ ਦੇ ਉੱਤੇ ਕਹੂੰਗਾ ਕਿ ਸਾਡੇ ਕੋਲ ਸਾਡੇ ਜਿਹੜੇ ਹੈਗੇ ਆ
ਰੀਹੈਬ ਸੈਂਟਰ ਨਹੀਂ ਹੈਗੇ, ਸਾਡੇ ਕੋਲ ਸਾਡੇ ਲੈਂਗੁਏਜ ਦੇ ਲੋਕੀ ਨਹੀਂ ਹੈਗੇ ਜਿਹੜੇ ਕਿ ਇਸ ਚੀਜ਼ ਨੂੰ ਜਦੋਂ ਐਕਸੈਪਟੈਂਸ ਹੋ ਜਾਂਦੀ ਆ, ਕੋਈ ਮੰਨ ਲੈਂਦਾ, ਕੋਈ ਛੱਡਣਾ ਚਾਹੁੰਦਾ ਆ, ਉਹਦੇ ਲਈ ਸਾਡੇ ਕੋਲ ਰਸਤਾ ਨਹੀਂ ਹੈਗਾ, ਸਾਡੇ ਕੋਲ ਜਗ੍ਹਾ ਨਹੀਂ ਹੈਗੀ। ਸੋ ਮੇਰੇ ਖਿਆਲ ਦੇ ਵਿੱਚ ਸਾਨੂੰ ਉਹਦੇ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਇਸ ਵੇਲੇ ਕਿ ਜਿੱਥੇ ਅਸੀਂ ਹੋਰ ਇੰਨੀਆਂ ਪ੍ਰੋਜੈਕਟਸ ਲਈ ਇੰਨਾ ਪੈਸਾ ਦਿੰਦੇ ਆ, ਹੋਰ ਇੰਨੀ ਜਗ੍ਹਾ ਲਈ ਇੰਨਾ ਪੈਸਾ ਦਿੰਦੇ ਆ, ਸਾਨੂੰ ਕੁਛ ਨਾ ਕੁਛ ਇਸ ਚੀਜ਼ ਵੱਲ ਵੀ ਇਨਵੈਸਟ ਕਰਨਾ ਚਾਹੀਦਾ, ਸੋਚਣਾ ਚਾਹੀਦਾ ਕਿ ਇਹਦੇ ਲਈ ਸਾਨੂੰ ਕਿੱਥੋਂ ਤੱਕ ਜਾਣਾ ਪੈਣਾ, ਕਿਉਂਕਿ ਇਹ ਅੱਜ ਨਹੀਂ ਕਰਾਂਗੇ, ਕੱਲ ਨੂੰ ਕਰਾਂਗੇ, ਪਰਸੋਂ, ਜਿੰਨੇ ਦਿਨ ਵੀ ਆਪਾਂ ਲੇਟ ਹੋ ਰਹੇ ਹਾਂ ਇਹ ਕਰਨਾ ਪੈਣਾ। ਔਰ ਮੇਰੇ ਖਿਆਲ ਦੇ ਵਿੱਚ ਮੈਂ ਫਿਰ ਸਾਰਿਆਂ ਨੂੰ ਕਹੂੰਗਾ, ਜਿੰਨੇ ਵੀ ਸਾਡੇ, ਖਾਸ ਕਰਕੇ ਮੈਂ ਹੁਣ ਲੇਥਰੋਪ ਏਰੀਆ ਦੇ ਵਿੱਚ ਹੈਗਾ, ਜਿੱਥੇ ਵੀ ਕੋਈ ਸੁਣਦੇ ਹੈਗੇ ਆ, ਪਲੀਜ਼ ਆਪਣੇ ਆਪਣੇ ਏਰੀਆ ਦੇ ਵਿੱਚ ਕੁਛ ਨਾ ਕੁਛ ਇੱਦਾਂ ਕਰਨ ਦੀ ਕੋਸ਼ਿਸ਼ ਕਰੋ। ਇਹ ਬਹੁਤ ਵੱਡਾ ਕੰਮ ਹੈਗਾ, ਇਹ ਇੱਕ ਦੇ ਸੋਚਿਆ, ਦੋ ਦੇ ਸੋਚਿਆ, ਚਾਰ ਦੇ ਸੋਚਿਆ ਨਹੀਂ ਹੋਣਾ, ਇਹ ਸਾਰਿਆਂ ਨੂੰ ਇਕੱਠੇ ਹੋ ਕੇ ਕਰਨਾ ਪੈਣਾ। ਸੋ ਪਲੀਜ਼ ਆਪਣੇ ਰੀਹੈਬ ਸੈਂਟਰ ਤੇ ਆਪਣੇ ਕਮਿਊਨਿਟੀ ਸੈਂਟਰ ਜਿਹੜੇ ਆ ਉਹ ਬਣਾਉਣ ਦੀ ਜਿਹੜੀ ਆ ਉਸ ਤਿਆਰੀ ਕਰੋ, ਕੰਮ ਵੱਲ ਬਣਾਓ ਉਧਰ ਨੂੰ ਧਿਆਨ ਦਿਓ। ਚਲੋ, ਥੈਂਕ ਯੂ ਰਮਨ ਜੀ, ਸਮਾਂ ਸਮਾਪਤ ਹੈ, ਮਿਹਰਬਾਨੀ, ਸ਼ੁਕਰੀਆ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਜਾਂਦੇ ਜਾਂਦੇ ਜਿਹੜੀ ਗੱਲ ਹਰਜੋਤ ਜੀ ਦੱਸ ਰਹੇ ਸੀਗੇ ਉਸ ਦੀ ਵੀ ਜਿਹੜਾ ਜੈਲੀ ਰੋਲ ਆ, ਜਿਹਨੇ ਸੈਨੇਟ ਦੀ ਕਮੇਟੀ ਦੇ ਮੋਹਰੇ ਫੈਂਟਨਲ ਦੀ ਕ੍ਰਾਈਸਿਸ ਨੂੰ ਲੈ ਕੇ ਟੈਸਟੀਫਾਈ ਦਿੱਤਾ, ਉਹਦਾ ਕੁਛ ਹਿੱਸਾ ਤੁਹਾਨੂੰ ਸੁਣਾਉਂਦੇ ਆ। ਤੇ ਸਮਾਪਤੀ ਹੈ ਸਾਡੇ ਜਿਹੜੇ ਇਸ ਪ੍ਰੋਗਰਾਮ ਦੀ, ਉਹ ਸੁਣਿਓ ਤੇ ਦੇਖਿਓ ਵੀ ਕਿੰਨੀ ਇਸ ਟਾਈਮ ਗੰਭੀਰ ਸਮੱਸਿਆ ਦੇ ਵਿੱਚੋਂ ਅਮਰੀਕਾ ਲੰਘ ਰਿਹਾ। ਉਹਦੇ ਵਿੱਚ ਆਪਣੀ ਵੀ ਕਮਿਊਨਿਟੀ ਆ, ਉਹਨਾਂ ਦੀ ਵੀ ਸਮੱਸਿਆ ਉਹ ਬਰਾਬਰ ਹੀ ਆ ਜਿੱਦਾਂ ਪੂਰੇ ਦੁਨੀਆ ਦੀ ਇਸ ਟਾਈਮ ਪੂਰੇ ਅਮਰੀਕਾ ਦੀ ਚੱਲ ਰਹੀ ਆ। ਭਾਈ ਚੀਜ਼ਾਂ ਤੋਂ ਜਿਹੜਾ ਉਹ ਬਚਾ ਕਰਕੇ, ਇਹ ਪਤਾ ਨਹੀਂ ਲੱਗ ਰਿਹਾ ਜਿਹੜੇ ਵੇਚਣ ਵਾਲੇ ਆ ਉਹਨਾਂ ਨੇ ਜੋ ਮਰਜ਼ੀ ਉਹਨਾਂ ਨੇ ਜ਼ਹਿਰ ਜਿਹੜਾ ਤੁਹਾਨੂੰ ਦੇਈ ਜਾਣਾ ਆ, ਤੁਸੀਂ ਆਪ ਬਚਣਾ ਆ, ਆਪ ਇਸ ਨੂੰ ਬਚਾਉਣਾ ਆ। ਸਖਤ ਕਾਨੂੰਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਇਸ ਦੇ ਵਿੱਚ ਨਾਲ ਨਾਲ ਜ਼ਰੂਰਤ ਆ। ਤੇ ਇੱਥੇ ਆਪਾਂ ਇਜਾਜ਼ਤ ਲਵਾਂਗੇ ਤੇ ਜਾਂਦੇ ਜਾਂਦੇ ਛੱਡ ਚੱਲਦੇ ਆ ਜੈਲੀ ਰੋਲ ਦੀ ਉਸ ਕਮੇਟੀ ਦੇ ਵਿੱਚ ਫੈਂਟਨਲ ਕ੍ਰਾਈਸਿਸ ਦੇ ਉੱਤੇ ਟੈਸਟੀਮੋਨੀ ਤੇ ਜੀ। ਜੀ ਤੇ ਆਪਾਂ ਸੁਣਦੇ ਹਾਂ ਜੀ ਰਮਨ ਜੀ। ਜੀ ਹਰਜੋਤ ਜੀ, ਥੋੜ੍ਹੀ ਜਿਹੀ ਟੈਕਨੀਕਲ ਇਸ ਦੇ ਵਿੱਚ ਇਸ਼ੂ ਜਿਹੜਾ ਉਹ ਆਇਆ ਆ, ਆਵਾਜ਼ ਜਿਹੜੀ ਉਸ ਦੀ ਚੱਲੀ ਨਹੀਂ ਆ। ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਸ ਨੂੰ ਜਿਹੜਾ ਆ ਉਹ ਪਲੇ ਕਰਾਂਗੇ। ਉਹ ਜਿਹੜਾ ਦੱਸ ਦਿੰਦੇ ਆ ਵੀ ਤੁਸੀਂ ਸਾਰੇ ਜਾਣੇ ਜਾ ਕੇ ਇਸ ਨੂੰ ਸੁਣ ਸਕਦੇ ਆ। ਉਹਨੇ ਇੰਨੀ ਗੱਲ ਜਿਹੜੀ ਜ਼ਰੂਰ ਮਾੜੀ ਜਿਹੀ ਦੱਸ ਜੇ ਵੀ ਕਹਿੰਦਾ ਵੀ 5 ਮਿੰਟ ਜਦੋਂ ਮੈਂ ਬੋਲਣਾ ਆ ਤੇ ਕਈਆਂ ਨੇ ਉਸ ਦੌਰਾਨ ਮੇਰੇ ਬੋਲਦੇ ਬੋਲਦੇ ਓਵਰਡੋਜ਼ ਦੇ ਨਾਲ ਮਰ ਜਾਣਾ, ਵੀ ਇੰਨੀ ਸਥਿਤੀ ਇਸ ਟਾਈਮ ਮਾੜੀ ਆ। ਤੇ ਉਸੇ ਦੇ ਉੱਤੇ ਹੀ ਉਸਨੇ ਜਿਹੜੀ ਉਹ ਗੱਲਬਾਤ ਕੀਤੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਵਿਸ਼ੇਸ਼ ਗੱਲਬਾਤ ਵੀ ਆਪਾਂ ਲੈ ਕੇ ਜਿਹੜੀ ਉਹ ਹਾਜ਼ਰ ਹੋਵਾਂਗੇ। ਤੇ ਹੁਣ ਇਹਦੇ ਲਈ ਫੈਡਰਲ ਗਵਰਨਮੈਂਟ ਨੇ 800 ਨੰਬਰ ਵੀ ਦਿੱਤੇ ਆ, ਬਿਲੀਅਨਸ ਆਫ ਡਾਲਰ ਫੰਡਿੰਗ ਵੀ ਦਿੱਤੀ ਆ। ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆਪਣੀਆਂ ਵੀ ਕੰਮ ਕਰਦੀਆਂ ਆ, ਉਹਨਾਂ ਵੱਲ ਵੀ ਜਿਹੜਾ ਦੇਖਣਾ ਚਾਹੀਦਾ। ਕਈ ਵਾਰੀ ਕੀ ਹੁੰਦਾ ਵੀ ਅਸੀਂ ਆਪ ਹੀ ਲੱਭ ਪੈਂਦੇ ਆ। ਸੋ 800 ਨੰਬਰ ਉਹਨਾਂ ਦਾ ਹੈਗਾ, ਜੇ ਕੋਈ ਓਵਰਡੋਜ਼ ਆ, ਕਿਸੇ ਤਰ੍ਹਾਂ ਕਿਸੇ ਨੂੰ ਪ੍ਰੋਬਲਮ ਹੈਗੀ ਆ, ਉਸ ਨੰਬਰ ਤੇ ਵੀ ਜਿਹੜੇ ਆ ਕਾਲ ਕਰ ਸਕਦੇ ਆ। ਅਨੋਨੀਮਸ ਉਹਨਾਂ ਦਾ ਨੰਬਰ ਹੁੰਦਾ ਹੈਗਾ ਜੀ। ਤੇ ਜਿਹੜੇ ਬਾਰ-ਬਾਰ ਸੋਲਿਸਿਟ ਕਰਨ ਦੀ ਕੋਸ਼ਿਸ਼ ਕਰ ਰਹੇ ਕਮੈਂਟਸ ਦੇ ਵਿੱਚ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਭਾਈ, ਜੇ ਐਡ ਦੇਣੀ ਆ ਰੇਡੀਓ ਦੇ ਫੋਨ ਨੰਬਰ ਦੇ ਉੱਤੇ ਕਾਲ ਕਰਕੇ ਐਡ ਲਵਾਓ। ਕਮੈਂਟਸ ਦੇ ਵਿੱਚ ਐਡ ਕਰਨ ਦੀ ਜ਼ਰੂਰਤ ਨਹੀਂ ਆ। ਆਈ ਵੁੱਡ ਸੇ ਵੀ ਆਪਾਂ ਪਹਿਲੀ ਤੇ ਲਾਸਟ ਟਾਈਮ ਆਪਾਂ ਤੁਹਾਨੂੰ ਜਿਹੜਾ ਦੱਸ ਰਹੇ ਆ, ਐਡ ਲਵਾਉਣ ਦੇ ਲਈ ਇਹ ਪਲੇਟਫਾਰਮ ਹੈਗਾ, ਤੁਸੀਂ ਉਹਦੇ ਵਿੱਚ ਕਰੋ। ਇੱਦਾਂ ਜਿਹੜੇ ਪ੍ਰੋਗਰਾਮ ਦੇ ਵਿੱਚ ਚੱਲਦੇ ਹੋਏ ਕਮੈਂਟਸ ਦੇ ਵਿੱਚ ਆਪਣੀ ਐਡ ਨਾ ਕਰੋ। ਐਡ ਜੇ ਕੋਈ ਸਵਾਲ ਹੁੰਦਾ ਆ, ਕਿਸੇ ਦਾ ਜਵਾਬ ਆ, ਉਹ ਤੁਸੀਂ ਡਿਸਕਸ਼ਨ ਕਰੋ, ਨਾ ਕਿ ਸੋਲਿਸਿਟੇਸ਼ਨ ਕਰਨ ਦੀ ਜਿਹੜੀ ਉੱਤੇ ਕੋਸ਼ਿਸ਼ ਕਰੋ। ਥੈਂਕ ਯੂ। ਤੇ ਇੱਥੇ ਇਜਾਜ਼ਤ ਹੈ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।